ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਜਿਵੇਂ ਤੁਸੀਂ ਜਾਣਦੇ ਹੋ ਕਿ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਤੇ ਉਹਨਾਂ ਸਾਰੀਆਂ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ। ਸੋ ਕਰਦੇ ਆ ਉਹਨਾਂ ਦਾ ਸਵਾਗਤ ਤੇ ਫਿਰ ਉਹ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਇਸ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ ਜੀ 408 272 2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕੀਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਬਾਬਤ ਕਰਨੀ ਹੈ ਸਲਾਹ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, GN ਲਿਊਬ ਵਾਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੋਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ, ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਹੁਣ ਰੁਖ ਕਰਦੇ ਹਾਂ ਜੀ ਖਬਰਾਂ ਦਾ ਤੇ ਸਭ ਤੋਂ ਪਹਿਲਾਂ ਪਾਇਓ ਤਾਂ ਚਾਨਣਾ ਮਿੰਟੂ ਜੀ ਕਿ ਭਾਰਤ ਨੇ ਮੰਨਿਆ ਹੈ ਕਿ ਭਾਈ ਸਾਡਾ ਨੁਕਸਾਨ ਤਾਂ ਹੋਇਆ ਹੈ। ਇਸ ਸਾਰੇ ਦੇ ਵਿਚਾਲੇ ਜੋ ਕੁਝ ਭਾਰਤ ਪਾਕ ਦੇ ਵਿਚਾਲੇ ਆਪਾਂ ਪਿਛਲੇ 1 ਮਹੀਨੇ ਦੇ ਵਿੱਚ ਖਿੱਚਾਤਾਣੀ ਦੇਖੀ ਹੈ। ਜੀ ਬਿਲਕੁਲ ਗੁਰਪ੍ਰੀਤ ਜੀ, ਗੱਲ ਇਹ ਸੀਗੀ ਕਿ ਇੱਕ ਪਾਸੇ ਪਾਕਿਸਤਾਨ ਦਾ ਕਲੇਮ ਸੀ, ਇੰਟਰਨੈਸ਼ਨਲ ਰਿਪੋਰਟਾਂ ਸੀ। ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਤਾਂ ਜਿਵੇਂ ਬਠਿੰਡਾ ਦੇ ਵਿੱਚ ਇੱਕ ਹਾਦਸਾ ਹੁੰਦਾ ਹੈ, ਰੱਬ ਜਾਣੇ ਉਹ ਕੀ ਮਾਮਲਾ ਸੀ ਕੀ ਨਹੀਂ। ਇਸ ਤੋਂ ਇਲਾਵਾ ਜੇ ਆਪਾਂ ਵੇਖਦੇ ਆ ਕਿ ਰਾਹੁਲ ਗਾਂਧੀ ਸਵਾਲ ਚੁੱਕਦੇ ਆ, ਫਿਰ ਮਤਲਬ ਕਿ ਦੇਸ਼ ਦੇ ਕੁਝ ਜਿਹੜੇ ਡਿਫੈਂਸ ਦੇ ਨਾਲ ਜੁੜੇ ਐਕਸਪਰਟ ਕਹਿ ਲਓ ਜਾਂ ਬੁੱਧੀਜੀਵੀ ਕਹਿ ਲਓ, ਉਹਨਾਂ ਦਾ ਵੀ ਖਦਸ਼ਾ ਸੀ, ਤੌਖਲਾ ਸੀ। ਪਰ ਇੱਕ ਵੇਲਾ ਇਦਾਂ ਦਾ ਹੁੰਦਾ ਹੈ ਗੁਰਪ੍ਰੀਤ ਜੀ ਕਿ ਜਦੋਂ ਆਂਦੇ ਹੁੰਦੇ ਕਿ ਚੋਪੀ ਭਲੀ ਆ, ਤਾਂ ਬਹੁਤੇ ਲੋਕਾਂ ਨੇ ਉਦੋਂ ਚੋਪੀ ਭਲੀ ਕਹੀ ਤੇ ਪਰ ਬਾਅਦ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਸ਼ਸ਼ੋਪੰਜ ਵੀ ਸੀ, ਕਾਫੀ ਦਵੰਦ ਵੀ ਸੀ, ਕਾਫੀ ਵਿਰੋਧਾਭਾਸ ਵੀ ਸੀ ਕਿ ਕੀ ਭਾਰਤ ਦਾ ਜਿਹੜਾ ਨੁਕਸਾਨ ਪਾਕਿਸਤਾਨ ਦਾਅਵਾ ਕਰਦਾ ਹੈ ਕਿ ਅਸਾਂ ਕੀਤਾ ਉਹ ਸੱਚ ਹੈ ਕਿ ਨਹੀਂ, ਦੇਸ਼ ਜਾਣਨਾ ਚਾਹੁੰਦਾ ਹੈ। ਤਾਂ ਜਿਹੜੇ ਸਾਡੇ CDS ਹੈ ਉਹਨਾਂ ਨੇ ਸਿੰਗਾਪੁਰ ਦੇ ਵਿੱਚ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਕਿ ਨੁਕਸਾਨ ਤੇ ਹੋਇਆ। ਹਾਂਜੀ ਦੇਖੋ, ਇਹ ਆ ਕਿ CDS ਯਾਨੀ ਜਿਹੜੇ ਚੀਫ ਆਫ ਡਿਫੈਂਸ ਸਟਾਫ ਹੈ ਮਿਸਟਰ ਚੌਹਾਨ, ਉਹਨਾਂ ਨੇ ਇਹ ਗੱਲ ਕਹੀ, ਇੱਕ ਕਹਿ ਲਓ ਕਿ ਪ੍ਰੈਸ ਕਾਨਫਰੰਸ ਨਹੀਂ ਸ਼ਾਇਦ ਇੰਟਰਵਿਊ ਸੀ ਉਹਨਾਂ ਦਾ। ਉਹਦੇ ਵਿੱਚ ਜਦੋਂ ਉਹਨਾਂ ਨੂੰ ਇਹੀ ਸਵਾਲ ਕੀਤਾ ਗਿਆ ਕਿ ਪਾਕਿਸਤਾਨ ਦਾ ਇਹ ਦਾਅਵਾ ਆ, ਤਾਂ ਮਿਸਟਰ ਚੌਹਾਨ ਦਾ ਕਹਿਣਾ ਸੀਗਾ ਕਿ ਦੇਖੋ ਗੱਲ ਇਹ ਹੈ ਕਿ ਇਹ ਮਾਇਨੇ ਨਹੀਂ ਰੱਖਦਾ। ਮਤਲਬ ਕਿ ਗਿਣਤੀ ਪੁੱਛੀ ਗਈ ਕਿ ਇੰਨੇ ਜਾਂ ਜ਼ਿਆਦਾ ਨੁਕਸਾਨ। ਉਹਨਾਂ ਕਿਹਾ ਕਿ ਦੇਖੋ ਗਲਤੀ ਜਿਹੜੀ ਹੈ ਉਹ ਇਹ ਕਿਹਦੀ ਆ, ਪਹਿਲਾਂ ਇਹ ਜਾਣਨ ਦੀ ਲੋੜ ਹੈ ਮਾਇਨੇ ਰੱਖਦੀ ਆ ਕਿ ਕਿਉਂ ਵਾਪਰਿਆ, ਕਾਹਤੋਂ ਵਾਪਰਿਆ। ਗਿਣਤੀ ਮਾਇਨੇ ਨਹੀਂ ਰੱਖਦੀ, ਇਹ ਕਿਉਂ ਵਾਪਰਿਆ। ਯਾਨੀ ਭਾਵ ਇਹ ਆ ਕਿ ਪਹਿਲ ਕਿਸ ਦੀ, ਗਲਤੀ ਕਿਸ ਦੀ। ਤਾਂ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹੋ ਆ ਕਿ ਇੱਕ ਵੇਲੇ ਇਹ ਗੱਲ ਜਿਹੜੀ ਆ ਉਹ ਇਹਨਾਂ ਨੇ ਪ੍ਰਮਾਣਿਤ ਕਰ ਦਿੱਤੀ ਕਿ ਹਾਂ ਭਾਈ ਨੁਕਸਾਨ ਹੋਇਆ। ਹਾਂ, ਇਹਨਾਂ ਨੇ ਗਿਣਤੀ ਨਹੀਂ ਦੱਸੀ ਕਿ ਜਹਾਜ਼ ਕਿੰਨੇ ਡਿੱਗੇ ਆ। ਇਹ ਐਗਜ਼ੈਕਟ ਕੋਈ ਫਿਗਰ ਜਿਹੜਾ ਹਾਲੇ ਤੱਕ ਇੰਡੀਆ ਦੀ ਕਿਸੇ ਵੀ ਆਫੀਸ਼ੀਅਲ ਜੇ ਆਪਾਂ ਸਟੇਟਮੈਂਟ 'ਚ ਦੇਖੀਏ ਤਾਂ ਕਿ ਨਹੀਂ ਦਿੱਤੀ ਗਈ। ਹਾਲਾਂਕਿ ਆਪਾਂ ਨੂੰ ਯਾਦ ਆ ਕਿ ਜਿਸ ਵੇਲੇ ਹਵਾਈ ਫੌਜ ਦੇ ਜਿਹੜੇ ਸੀਗੇ ਉੱਚ ਅਧਿਕਾਰੀ ਸੀਗੇ, ਮੈਨੂੰ ਨਾਂ ਭੁੱਲ ਗਿਆ ਉਹਨਾਂ ਦਾ, ਭਾਰਤੀ ਜੀ ਸ਼ਾਇਦ, ਤੁਹਾਨੂੰ ਯਾਦ ਹੋਣਾ। ਜਦ ਉਹਨਾਂ ਨੂੰ ਸਵਾਲ ਕੀਤਾ ਗਿਆ ਸੀਗਾ ਤਾਂ ਉਹਨਾਂ ਨੇ ਵੀ ਇੱਕ ਕਹਿ ਲਓ ਕਿ ਭੇਤ ਭਰੀ ਮੁਸਕਰਾਹਟ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਉਹ ਇੱਕ ਤਾਂ ਪਹਾੜੀਆਂ ਵਾਲਾ ਮਸਲਾ ਜਿਹੜਾ ਕਿ ਉੱਥੇ ਉਹਨਾਂ ਦੇ ਪਰਮਾਣੂਆਂ ਨੂੰ ਕੁਛ ਨੁਕਸਾਨ ਪਹੁੰਚਾਉਣ ਦਾ ਜਦੋਂ ਖਦਸ਼ਾ ਸੀਗਾ, ਤਾਂ ਇੱਕ ਉਹਨਾਂ ਨੇ ਨਾਲ ਹੋਰ ਗੱਲ ਕਹੀ ਸੀਗੀ ਕਿ ਸਾਡੇ ਪਾਇਲਟ ਸਾਰੇ ਜਿਹੜੇ ਵਾਪਸ ਆ ਗਏ ਨੇ। ਤਾਂ ਇਹਦਾ ਮਤਲਬ ਇਹ ਸੀਗਾ ਕਿ ਪਾਇਲਟ ਸਾਡੇ ਸਾਰੇ ਵਾਪਸ ਆਏ ਆ, ਜਹਾਜ਼ ਸ਼ਾਇਦ ਸਾਰੇ ਵਾਪਸ ਨਾ ਆਏ। ਤਾਂ ਹੁਣ ਇਹੋ ਚੀਜ਼ ਆ ਕਿ ਗਿਣਤੀ ਕਿੰਨੀ ਰਹੀ ਹੋਏਗੀ।
क्योंकि कोई 5 दसदा, कोई 6 दसदा, कोई 2 दसदा, कोई 3 दसदा। पर ये गल इंडिया ने पहली बार प्रवान कर लई कि नुकसान होया। हुण देखो इहदे च की अगे जाके हो सकदा गुरप्रीत जी, कि ओपोजिशन जिहड़ी हुंदी आ ਉਹ ਕੁਝ ਮੁੱਦਿਆਂ ਤੇ ਹੌਲੀ ਹੌਲੀ ਘੇਰਨਾ ਸਟਾਰਟ ਕਰ ਦਿੰਦੀ ਹੈ, ਜਿਵੇਂ ਜਿਵੇਂ ਜਾਣਕਾਰੀ ਜਿਹੜੀ ਆ ਬਾਹਰ ਨਿਕਲਦੀ ਆ। ਪਹਿਲਾਂ ਤੇ ਸਵਾਲ ਇਹ ਹੋਏਗਾ ਕਿ ਕੀ ਰਾਫੇਲ ਹੈਗਾ, ਕਿਉਂਕਿ ਉਹਦੇ ਸੋਰਸ ਕੋਡ ਦਾ ਵੀ ਹੁਣ ਤੁਹਾਨੂੰ ਪਤਾ, ਡੀਲ ਦਾ ਵੀ ਰੌਲਾ ਪੈਣ ਡਿਆ। ਇੱਕ ਤੇ ਇਹ ਬੜਾ ਕਹਿ ਲਓ ਕਿ ਘੇਰਾ ਹੋਏਗਾ, ਕਿਉਂਕਿ ਜਿਹੜੀ ਕਾਂਗਰਸ ਅਗਵਾਈ ਵਾਲੀ ਸਰਕਾਰ ਦੀ ਰਾਫੇਲ ਡੀਲ ਸੀਗੀ, ਉਹਦੇ ਤੋਂ ਇਹਨਾਂ ਨੇ ਜੁਦਾ ਕੀਤੀ ਆ ਪੈਸੇ ਦੇ ਮਾਮਲੇ ਦੇ ਵਿੱਚ ਵੀ। ਯਾਨੀ ਜੇ ਆਪਾਂ ਲਾਈਏ ਤੇ ਕੁਝ ਜੋ ਨਿਰਮਾਣ ਹੋਣਾ ਸੀਗਾ ਉਹਦੇ ਵਿੱਚ ਵੀ ਤਬਦੀਲੀ ਆ। ਮਤਲਬ ਸਾਫ਼ ਆ ਕਿ ਇੱਕ ਤੇ ਰਾਫੇਲ ਦੇ ਮਾਮਲੇ ਤੇ ਸਵਾਲ ਅਗਾਂਹ ਹੋਣਗੇ। ਦੂਜੀ ਚੀਜ਼ ਜਿਹੜੀ ਹੋਏਗੀ ਗੁਰਪ੍ਰੀਤ ਜੀ, ਉਹ ਇਹ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਇਹ ਚੀਜ਼ਾਂ, ਕਿਉਂਕਿ ਹੁਣ ਤਾਂ ਇੱਕ ਵੇਲੇ ਇਹਨਾਂ ਨੇ ਇੰਨਾ ਰੌਲਾ ਪਾਇਆ ਆਪਰੇਸ਼ਨ ਸੰਦੂਰ, ਯਾਨੀ ਉਹਦੇ ਵਿੱਚ ਜਿਵੇਂ ਆਪਾਂ ਕਹਿ ਲਈ ਜਾਂਦੇ ਹੁੰਦੇ ਨਗਾਰਖਾਨਿਆਂ ਦੇ ਵਿੱਚ ਤੂਤਰੀਆਂ ਦੀ ਆਵਾਜ਼ ਜਿਹੜੀ ਆ ਦਬ ਕੇ ਰਹਿ ਜਾਂਦੀ ਆ। ਤਾਂ ਉਹ ਸਵਾਲ ਹਾਲੇ ਤਾਂ ਦਬੇ ਪਏ ਨੇ। ਪਰ ਹੁੰਦਾ ਕੀ ਆ ਕਿ ਜਿਵੇਂ ਜਿਵੇਂ ਮੰਨ ਲਓ ਕੋਈ ਸੈਸ਼ਨ ਆ ਗਿਆ ਜਾਂ ਕੋਈ ਹੋਰ ਰਿਪੋਰਟ ਛਪੂਗੀ, ਇਹਦੇ ਤੇ ਹੁਣ ਲਗਾਤਾਰ ਰਿਪੋਰਟਿੰਗ ਤੇ ਹੁੰਦੀ ਰਹਿਣੀ ਆ। ਤਾਂ ਆਖਰ ਹੁੰਦਾ ਇਹ ਆ ਕਿ ਗੁਰਪ੍ਰੀਤ ਜੀ ਜਾ ਕੇ ਇੱਕ ਮੌਕੇ ਤੇ ਫਿਰ ਉਹ ਤੁਹਾਨੂੰ ਘੇਰਨਗੇ ਕਿ ਭਾਈ ਕੀ ਤੁਹਾਡਾ ਜਿਹੜਾ ਆਪਰੇਸ਼ਨ, ਕਿਉਂਕਿ ਤੁਸੀਂ ਟਾਈਮ ਲਿਆ, ਤੁਸੀਂ ਟਾਈਮ ਲੈ ਕੇ ਉਸ ਤੋਂ ਬਾਅਦ ਅਟੈਕ ਕੀਤਾ ਜਾਂ ਜੋ ਵੀ ਨਿਸ਼ਾਨੇ ਹਿੱਟ ਕਰਨੇ ਸੀ ਕੀਤੇ, ਤਾਂ ਟਾਈਮ ਲੈਣ ਦੇ ਬਾਵਜੂਦ ਤੁਹਾਡੇ ਆਪਰੇਸ਼ਨ 'ਚ ਖਾਮੀਆਂ ਰਹੀਆਂ ਕਿ ਬਈ ਇਹ ਨੁਕਸਾਨ ਹੋਇਆ। ਹਾਲਾਂਕਿ ਨੁਕਸਾਨ ਤੇ ਹੁੰਦਾ ਹੀ ਹੈ ਨਾ, ਜਦੋਂ ਲੜਾਈ ਹੋਏਗੀ, ਜਦੋਂ ਭੇੜ ਹੋਏਗਾ ਗੁਰਪ੍ਰੀਤ ਜੀ, ਸੁਭਾਵਿਕ ਹੈ ਕਿ ਚਾਹੇ ਇਹ ਕੋਈ ਗਲੀ ਮਹੱਲੇ ਦੀ ਲੜਾਈ ਹੋਵੇ ਤੇ ਚਾਹੇ ਮੁਲਕਾਂ ਦੀ ਲੜਾਈ ਹੋਵੇ, ਅਸਲ 'ਚ ਕੀ ਹੈ ਕਿ ਜਦੋਂ ਭੇੜੀ ਪਏ ਤਾਂ ਫਿਰ ਨੁਕਸਾਨ ਤੇ ਹੁੰਦਾ। ਪਰ ਕਿ ਤੁਸੀਂ ਇੰਨਾ ਟਾਈਮ ਲੈ ਕੇ ਜਿਹੜਾ ਇਹ ਆਪਰੇਸ਼ਨ ਅੰਜਾਮ ਦਿੱਤਾ, ਤਾਂ ਉਹਦੇ 'ਚ ਖਾਮੀਆਂ ਜਿਹੜੀਆਂ ਨੇ ਉਹ ਲੱਭ ਕੇ ਨਰਿੰਦਰ ਮੋਦੀ ਸਰਕਾਰ ਨੂੰ ਘੇਰਿਆ ਜਾਏਗਾ ਕਿ ਆਖਰਕਾਰ ਇਹ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ ਕਿ ਨਹੀਂ। ਤਾਂ ਮੇਰੇ ਖਿਆਲ ਦੇ ਨਾਲ ਸਿਆਸੀ ਤੌਰ ਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਵਾਸਤੇ ਇਹ ਮੁਸ਼ਕਲਾਂ ਦਾ ਸਬਬ ਬਣ ਸਕਦਾ ਹੈ ਜੀ। ਜੀ, ਪਰ ਜਦੋਂ ਕੋਈ ਸਵਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਵੀ ਤਾਂ ਮਿੰਟ ਲਾਉਂਦੇ ਨੇ ਨਾ ਭਾਈ ਉਹਨੂੰ ਐਂਟੀ ਨੈਸ਼ਨਲ ਘੋਸ਼ਿਤ ਕਰਨ ਦੇ ਲਈ, ਇਹਨਾਂ ਨੂੰ ਕਿਹੜਾ ਜ਼ੋਰ ਲੱਗਦਾ ਹੈ। ਪਰ ਖੈਰ ਆਪਾਂ ਚੱਲੀਏ ਅੱਗੇ ਜੀ। ਉਧਰ ਲੈਂਡ ਪੂਲਿੰਗ ਵਾਲੀ ਜਿਹੜੀ ਪਾਲਿਸੀ ਸੀ ਉਸ ਨੂੰ ਅੱਜ ਮਨਜ਼ੂਰੀ ਮਿਲ ਗਈ ਹੈ ਕਹਿੰਦੇ ਪੰਜਾਬ ਦੀ ਕੈਬਨਿਟ ਮੀਟਿੰਗ 'ਚ। ਹਾਂਜੀ, ਦੇਖੋ ਇਹ ਸਾਫ਼ ਸੀਗਾ, ਸਪਸ਼ਟ ਸੀਗਾ ਕਿ ਜਿਹੜੀ ਅੱਜ ਕੈਬਨਿਟ ਦੀ ਮੀਟਿੰਗ ਆ ਉਹਦੇ ਵਿੱਚ ਕੋਈ ਨਾ ਕੋਈ ਫੈਸਲਾ ਜਿਹੜਾ ਉਦਯੋਗ ਨਾਲ ਜੁੜਿਆ ਹੋ ਸਕਦਾ ਹੈ। ਤਾਂ ਇਹ ਵੀ ਲਗਭਗ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਇਸੇ ਤਰ੍ਹਾਂ ਦਾ ਹੀ ਮਸਲਾ ਹੈ। ਤਾਂ ਇਹਨਾਂ ਨੇ 27 ਸ਼ਹਿਰਾਂ 'ਚ ਪਹਿਲੇ ਫੇਜ਼ ਦੇ ਦੌਰਾਨ 27 ਸ਼ਹਿਰਾਂ 'ਚ ਇਹਨੂੰ ਲਾਗੂ ਕਰਨ ਦਾ ਜਿਹੜਾ ਹੈ ਨਾ ਉਹ ਫੈਸਲਾ ਕੀਤਾ ਹੈ। ਤੇ ਜਿਹੜੇ ਮੰਤਰੀ ਆ ਅਰੋੜਾ ਸਾਹਿਬ, ਉਹ ਇਸ ਬਾਬਤ ਬੋਲ ਵੀ ਰਹੇ ਸਨ ਕਿ ਦੇਖੋ ਗੱਲ ਇਹ ਆ ਕਿ ਕਿਸੇ ਵੀ ਕਿਸਾਨ ਦੀ ਜਬਰਨ ਜ਼ਮੀਨ ਜਿਹੜੀ ਆ ਉਹ ਨਹੀਂ ਲਈ ਜਾਊਗੀ ਤੇ ਉਹ ਖੁਦ ਡਿਵੈਲਪਰ ਜਿਹੜੇ ਆ ਉਹ ਬਣ ਸਕਦੇ ਆ। ਤੇ ਇਹ ਮੈਂ ਮਤਲਬ ਕਿ ਪਹਿਲਾਂ ਹੀ ਤੁਹਾਨੂੰ ਦੱਸਿਆ ਸੀਗਾ ਕਿ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਨਾ, ਇਹ ਸਰਕਾਰ ਦੇ ਵਾਰੇ ਨਿਆਰੇ ਕਰਨ ਵਾਲੀ ਆ। ਇਹ ਬਹੁਤ ਮਤਲਬ ਕਿ ਅਸਰਕਾਰਕ ਆ। ਤਾਂ ਗੱਲ ਇਹ ਆ ਕਿ ਨਾਲ ਇਹ ਕਹਿੰਦੇ ਆ ਕਿ ਭਾਈ ਦੇਖੋ ਅਸੀਂ ਜਿਹੜਾ ਲੈਂਡ ਮਾਫੀਆ ਉਸਦੀ ਕਮਰ ਤੋੜ ਰਹੇ ਹਾਂ, ਉਸਦਾ ਲੱਕ ਤੋੜ ਰਹੇ ਹਾਂ, ਤੇ ਲੈਂਡ ਮਾਫੀਆ ਦੇ ਸ਼ੋਸ਼ਣ ਤੋਂ ਬਚਾਉਣ ਵਾਸਤੇ ਹੀ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ। ਹੁਣ ਇਹਨਾਂ ਨੇ ਅੱਜ ਇਹਦਾ ਇੱਕ ਕਹਿ ਲਓ ਕਿ ਖੂਬਸੂਰਤ ਪਹਿਲੂ ਜਿਹੜਾ ਦੱਸਣ ਦਾ ਯਤਨ ਕੀਤਾ ਕਿ ਮੰਨ ਲਓ ਕਿਸੇ ਕਿਸਾਨ ਦੇ ਕੋਲ 9 ਏਕੜ ਜ਼ਮੀਨ ਹੈ ਤਾਂ ਸਰਕਾਰ ਉਤੋਂ 3 ਏਕੜ ਡਿਵੈਲਪ ਕਰਕੇ ਜਿਹੜੀ ਹੈ ਨਾ ਉਹ ਦੇਵੇਗੀ। ਇਸ ਪਾਲਿਸੀ ਦੇ ਤਹਿਤ 1 ਏਕੜ ਦੇ ਪਿੱਛੇ 1000 ਗਜ਼ ਦਾ ਰੈਜ਼ੀਡੈਂਸ਼ੀਅਲ ਯਾਨੀ ਏਰੀਆ ਤੇ 200 ਕਮਰਸ਼ੀਅਲ ਲੈਂਡ ਜਿਹੜੀ ਆ ਡਿਵੈਲਪ ਕਰਕੇ ਦਿੱਤੀ ਜਾਊਗੀ। ਇਹਨਾਂ ਹੀ ਨਹੀਂ, ਜੇਕਰ ਕਿਸੇ ਕਿਸਾਨ ਦੇ ਕੋਲ ਅੱਡ ਜਗ੍ਹਾ ਤੇ ਜ਼ਮੀਨ ਹੈ ਤਾਂ ਇਹਨੂੰ ਇਕੱਠੀ ਕਰਕੇ ਵੀ ਜ਼ਮੀਨ ਜਿਹੜੀ ਆ ਉਹ ਵਾਪਸ ਕਰ ਦਿੱਤੀ ਜਾਏਗੀ। ਤਾਂ ਮਤਲਬ ਇਹਨਾਂ ਨੇ ਕਿਹਾ ਕਿ ਜ਼ਮੀਨ ਦਾ ਮੰਨ ਲਓ ਕਲੈਕਟਰ ਰੇਟ 30 ਲੱਖ ਰੁਪਏ ਹੈ ਤੇ ਬਾਜ਼ਾਰ ਦੇ ਵਿੱਚ ਉਹ 1 ਤੋਂ 1.5 ਕਰੋੜ ਰੁਪਏ ਦੇ ਵਿੱਚ ਵਿਕਦੀ ਹੈ। ਲੇਕਿਨ ਉੱਥੇ ਕਿਸਾਨ ਜਿਹੜਾ ਸਰਕਾਰ ਨੂੰ ਆਪਣੀ 1 ਏਕੜ ਜ਼ਮੀਨ ਦਿੰਦਾ ਤਾਂ ਉਹਦੇ ਬਦਲੇ ਉਹਨੂੰ
1000 ਗਜ ਦਾ ਵਿਕਸਿਤ ਰਹਿائشੀ ਪਲਾਟ ਤੇ 200 ਗਜ ਦਾ ਕਮਰਸ਼ੀਅਲ ਪਲਾਟ ਜਿਹੜਾ ਮਿਲੇਗਾ, ਤੇ ਅਸੀਂ ਔਸਤਨ ਦਰ ਜਿਹੜੀ ਆ ਉਹ 30,000 ਰੁਪਏ ਪ੍ਰਤੀ ਗਜ ਰਿਹਾਇਸ਼ੀ ਤੇ 60,000 ਪ੍ਰਤੀ ਗਜ ਕਮਰਸ਼ੀਅਲ ਮੰਨੀਏ ਤਾਂ ਇਹ ਜ਼ਮੀਨ ਬਾਜ਼ਾਰ ਦੇ ਵਿੱਚ ਲਗਭਗ 4.2 ਕਰੋੜ ਦੀ ਬਣ ਜਾਂਦੀ ਆ। ਅੱਛਾ, ਜੀ ਇਹ ਇਹਨਾਂ ਨੇ ਇਸ ਸਕੀਮ ਦਾ ਵਿਖਿਆਨ ਕੀਤਾ ਹੈ, ਤੇ ਨਾਲ ਉਹਨਾਂ ਨੇ ਕਿਹਾ ਕਿ ਦੇਖੋ ਡਿਵੈਲਪਮੈਂਟ ਦਾ ਵੀ ਵਿਕਲਪ ਹੈਗਾ, ਬਦਲ ਹੈਗਾ ਕਿ ਕਿਸੇ ਕਿਸਾਨ ਦੇ ਕੋਲ ਮੰਨ ਲਓ 50 ਤੋਂ ਜ਼ਿਆਦਾ ਜ਼ਮੀਨ ਆ, ਤਾਂ ਉਹ ਸਰਕਾਰ ਨੂੰ ਦਿੰਦੇ ਆ ਤਾਂ ਉਹਦਾ 60% ਯਾਨੀ 30 ਏਕੜ ਇਕੱਠੀ ਕਰਕੇ ਦੇ ਦਿੱਤੀ ਜਾਏਗੀ, ਜਦ ਕਿ ਉੱਥੇ ਖੁਦ ਡਿਵੈਲਪਮੈਂਟ ਜਿਹੜੀ ਹੈ ਉਹ ਕਰ ਸਕਦੇ ਆ। ਤਾਂ ਉਸ 30 ਜੀ ਏਕੜ ਦੇ ਵਿੱਚ 20% ਹਾਊਸਿੰਗ, 5% ਕਮਰਸ਼ੀਅਲ ਜਗ੍ਹਾ ਜਿਹੜੀ ਆ ਉਹ ਛੱਡੀ ਜਾ ਸਕਦੀ, ਬਾਕੀ ਨਿਯਮਾਂ ਅਨੁਸਾਰ ਸੜਕ ਪਾਰਕ ਜਿਹੜਾ ਹੈ ਉਹ ਬਣਾ ਕੇ 65% ਪਲਾਟ ਕੱਟੇ ਜਾ ਸਕਦੇ ਆ। ਮਤਲਬ ਕਿ ਇਹਨਾਂ ਨੇ ਲੈਂਡ ਪੂਲਿੰਗ ਸਕੀਮ ਨੂੰ ਇੱਕ ਬਹੁਤ ਵੱਡੇ ਪੱਧਰ ਤੇ ਜਿਹੜਾ ਨਾ ਲਾਂਚ ਕਰਨ ਦਾ ਫੈਸਲਾ ਕੀਤਾ। ਤਾਂ ਦੇਖੋ ਇਹਦੇ ਵਿੱਚ ਕੀ ਆ, ਮੈਂ ਤੁਹਾਨੂੰ ਦੱਸਾਂ, ਠੀਕ ਆ ਕਿਸਾਨ ਨੂੰ ਫਾਇਦਾ ਹੁੰਦਾ ਜਾਂ ਡਿਵੈਲਪਰ ਨੂੰ ਫਾਇਦਾ ਹੁੰਦਾ ਜਾਂ ਡਿਵੈਲਪ ਕਰਨ ਵਾਲੇ ਨੂੰ ਫਾਇਦਾ ਹੁੰਦਾ, ਉਹ ਠੀਕ ਹੈ, ਆਪਣੀ ਆਪਣੀ ਜਗ੍ਹਾ ਤੇ ਤਰਕ ਠੀਕ ਨੇ। ਅਸਲ ਦੇ ਜੀ ਵਿੱਚ ਕੀ ਆ ਗੁਰਪ੍ਰੀਤ ਜੀ, ਕਿ ਸ਼ਹਿਰੀਕਰਨ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਹੈ, ਉਹਦੇ ਤੇ ਚਲੋ ਜੀ ਕਿਤੇ ਆਪਾਂ ਫਿਰ ਚਰਚਾ ਕਰ ਲਵਾਂਗੇ, ਪਰੰਤੂ ਇਹਦੇ ਚ ਕੀ ਹੁੰਦਾ ਆ ਕਿ ਸਰਕਾਰ ਦਾ ਕੁਝ ਨਹੀਂ ਹੈ। ਸਰਕਾਰ ਨੇ ਤੇ ਜੋ ਵੀ ਕਾਗਜ਼ੀ ਪੱਤਰੀ ਕਾਰਵਾਈ ਆ ਜਿਹੜੀ ਉਹ ਕਰ ਦੇਣੀ ਹੈ, ਡਿਵੈਲਪਰ ਆ, ਕਿਸਾਨ ਆ, ਸਰਕਾਰ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਮੋਟੀ ਕਮਾਈ ਦਾ ਸਾਧਨ ਬਣਾ ਬੈਠੀ ਆ। ਇਹਨਾਂ ਨੂੰ ਸੁੱਕੀ ਕਮਾਈ ਆ, ਹਿੰਗ ਲੱਗੇ ਨਾ ਫਟਕੜੀ ਤੇ ਰੰਗ ਚੋਖੇ ਦਾ ਚੋਖਾ, ਮਤਲਬ ਕਿ ਇਹਨਾਂ ਨੇ ਵਿੱਚੋਂ ਪੈਸੇ ਲੈ ਲੈਣੇ ਨੇ। ਤਾਂ ਇਸ ਜੀ ਤਰ੍ਹਾਂ ਅੱਗੇ ਮੋਹਾਲੀ ਦੇ ਵਿੱਚ ਇਹਨਾਂ ਨੇ ਇਹ ਸਕੀਮ ਜਿਹੜੀ ਆ ਉਹ ਲਿਆਂਦੀ ਸੀਗੀ, ਤਾਂ ਬਹੁਤ ਪੈਸਾ ਇਕੱਠਾ ਕੀਤਾ ਸੀਗਾ ਇਹਨਾਂ ਨੇ। ਹੁਣ 3 ਸੈਕਟਰ ਹੋਰ ਸ਼ਾਇਦ ਬਣਾਉਣ ਦਾ ਐਲਾਨ ਕੀਤਾ ਹੈ ਨਾ ਪਿੱਛੇ ਜੇ, ਤਾਂ ਉਹਦੇ ਚ ਵੀ ਇਹਨਾਂ ਨੂੰ ਜੇ ਤੁਸੀਂ ਦੇਖੋਗੇ ਤਾਂ 17-1800 ਕਰੋੜ ਰੁਪਏ ਦੀ ਜਿਹੜੀ ਆ ਨਾ ਉਹ ਆਮਦਨ ਹੋ ਜਾਣੀ ਆ ਸਾਰੇ ਜੀ ਕਾਸੇ ਦੇ ਵਿੱਚੋਂ। ਤਾਂ ਇਸ ਕਰਕੇ ਬਹੁਤ ਮੋਟੀ ਆਮਦਨ ਜਿਹੜੀ ਆ ਇਹਨਾਂ ਨੂੰ ਹੋ ਰਹੀ ਆ। ਤਾਂ ਉਹਦਾ ਇੱਕ ਵੱਡਾ ਕਾਰਨ ਇਹ ਆ ਕਿ ਚਲੋ ਪੈਸਾ ਧੇਲਾ ਉਹਦਾ ਵਰਤਣ ਦੀ ਵੀ ਸ਼ਾਇਦ ਹੋ ਸਕਦਾ ਕਿ ਪੰਜਾਬ ਤੋਂ ਬਾਹਰ ਵੀ ਕੋਈ ਮਾੜਾ ਮੋਟਾ ਚਲਾ ਜਾਵੇ, ਦਿੱਲੀ ਦੁੱਲੀ ਵੀ ਚਲਾ ਜਾਵੇ ਵਰਤਣ ਵਰਤਾਉਣ ਲਈ। ਤੁਹਾਨੂੰ ਪਤਾ DLF ਉਧਰ ਇੱਧਰ ਬੜੇ ਵੱਡੇ ਇੱਥੇ ਤੁਹਾਨੂੰ ਪਤਾ ਸ਼ਾਪਿੰਗ ਪਲਾਜ਼ੇ ਨੇ, ਮਾਲ ਹੈ। ਹੁਣ ਦੂਜੇ ਪਾਸੇ ਕੀ ਹੁੰਦਾ ਹੈ ਕਿ ਇਸ ਤੋਂ ਇਲਾਵਾ ਜੇ ਆਪਾਂ ਵੇਖਦੇ ਆ ਤਾਂ ਉਹ ਇਹ ਆ ਕਿ 1000 ਰੁਪਏ ਦੇਣ ਵਾਲੀ ਸਕੀਮ ਜਿਹੜੀ ਕਿ ਆਖਰੀ ਦਾਅ ਦੇ ਤੌਰ ਤੇ ਦੇਖੀ ਜਾਂਦੀ ਆ, ਕਿ ਉਹਦੇ ਵਾਸਤੇ ਵੀ ਗਵਰਨਮੈਂਟ ਜਿਹੜੀ ਹੈ ਨਾ ਲੱਗ ਰਿਹਾ ਹੈ ਕਿ ਪ੍ਰਬੰਧ ਕਰਨ ਦੇ ਵਿੱਚ ਜਿਹੜੀ ਆ ਤੁੱਲੀ ਹੋਈ ਆ, ਕਿ ਕਿਸੇ ਤਰੀਕੇ ਨਾਲ ਇੱਕ ਵਾਰੀ ਪੈਸਾ ਇਕੱਠਾ ਕਰ ਲਈਏ ਤੇ ਫਿਰ ਡਾਇਰੈਕਟ ਜਿਹੜੀ ਕੋਈ ਬੈਨੀਫਿਟ ਦੇਣ ਵਾਲੀ ਸਕੀਮ ਹੁੰਦੀ ਆ ਉਹਦਾ ਡਾਇਰੈਕਟ ਜੀ ਫਾਇਦਾ ਚੁੱਕ ਲਓ। ਤਾਂ ਕਿਤੇ ਨਾ ਕਿਤੇ ਸਰਕਾਰ ਦੀ ਜਿਹੜੀ ਇਹ ਨੀਤੀ ਆ, ਜਿਹਦਾ ਨੁਕਸਾਨ ਫਾਇਦਾ ਉਹ ਕੈਲਕੂਲੇਸ਼ਨ ਦਾ ਵਿਸ਼ਾ ਨਹੀਂ ਹੈ ਇਸ ਵੇਲੇ, ਆਪਾਂ ਉਹਨੂੰ ਕੈਲਕੂਲੇਟ ਨਾ ਹੀ ਕਰੀਏ ਹਾਲ ਫਿਲਹਾਲ। ਉਹਦੇ ਤੇ ਗੱਲਾਂ ਅੱਗੇ ਵੀ ਕੀਤੀਆਂ, ਬਾਅਦ ਚ ਵੀ ਕਰਦੇ ਰਹਾਂਗੇ, ਪਰ ਜੋ ਟੀਚਾ ਹੈ ਕਿ ਸੰਨੇ ਜੀ ਸੰਨ ਇੱਕ ਮੋਟਾ ਪੈਸਾ ਜਿਹੜਾ ਹੈ ਨਾ ਉਹ ਸਰਕਾਰ ਬੰਨੀ ਉਹ ਵੱਟ ਦੇ ਰੂਪ ਦੇ ਵਿੱਚ ਵਟਿਆ ਜਾ ਰਿਹਾ, ਖੱਟਿਆ ਜਾ ਰਿਹਾ। ਉਹ ਕਿੱਥੇ ਲੱਗਦਾ ਕਿੱਥੇ ਨਹੀਂ ਲੱਗਦਾ ਉਹ ਤੇ ਚਲੋ ਕਹਿ ਲਓ ਕਿ ਹਾਲੇ ਤੱਕ ਆਪਾਂ ਸਪੈਕੂਲੇਟ ਹੀ ਕਰ ਸਕਦੇ ਆ, ਅੰਦਾਜ਼ਾ ਹੀ ਲਾ ਸਕਦੇ ਆ ਕਿ ਇਦਾਂ ਹੋਏਗਾ ਉਦਾਂ ਹੋਏਗਾ, ਪਰ ਕਿਤੇ ਨਾ ਕਿਤੇ 1000 ਰੁਪਇਆ ਦੇਣ ਦਾ ਜਿਹੜਾ ਹੈ ਉਹ ਇਹਨਾਂ ਦਾ ਮਨਸੂਬਾ ਜ਼ਰੂਰ ਨਜ਼ਰ ਆਉਂਦਾ ਹੈ ਜੀ। ਜੀ ਸੋ ਉਧਰ ਬਾਬੇ ਧੂਮੇ ਹੁਣਾਂ ਦੇ ਵੱਲੋਂ ਇੱਕ ਵਾਰ ਮੁੜ ਤੋਂ ਕਹਿੰਦੇ ਵਿਰੋਧ ਦਾ ਐਲਾਨ ਕੀਤਾ ਜਾ ਰਿਹਾ ਹੈ। ਪਹਿਲਾਂ ਵੀ ਇੱਕ ਵਾਰੀ ਵਿਰੋਧ ਦਾ ਐਲਾਨ ਕੀਤਾ ਸੀ, ਵਿਰੋਧ ਹਾਲਾਂਕਿ ਉਹਨਾਂ ਨੇ ਕੱਟ ਵੀ ਕੀਤਾ ਸੀ, ਪਰ ਉੱਥੇ ਫਿਰ ਹਰਜਿੰਦਰ ਸਿੰਘ ਧਾਮੀ ਹੁਣੀ ਆਪ ਆ ਜਾਂਦੇ ਨੇ, ਗੱਲਬਾਤ ਕਰਦੇ ਨੇ, ਸਹਿਮਤੀ ਜਤਾਈ ਜਾਂਦੀ ਹੈ, ਪਰ ਸਿਰੇ ਕੁਝ ਨਹੀਂ ਲੱਗਦਾ। ਹੁਣ ਇੱਕ ਵਾਰ ਮੁੜ ਤੋਂ ਜਿਹੜਾ ਐਲਾਨ ਕੀਤਾ ਗਿਆ ਇਸ ਦੇ ਵਿੱਚ ਕੀ ਕੀ ਗੱਲਾਂ ਜੋੜੀਆਂ ਗਈਆਂ ਨੇ ਜਾਂ ਕੀ ਕਹਿ ਰਹੇ ਨੇ ਧੂਮਾ ਸਾਹਿਬ? ਦੇਖੋ ਮੇਨਲੀ ਤਾਂ ਗੁਰਪ੍ਰੀਤ ਜੀ ਇਹ ਆ ਕਿ 6 ਜੂਨ ਨੂੰ ਤੁਹਾਨੂੰ ਪਤਾ ਹੀ ਹੈ ਸਿੱਖ ਕੌਮ ਵਾਸਤੇ ਇੱਕ ਬੜਾ ਸੰਵੇਦਨਸ਼ੀਲ ਦਿਨ ਹੁੰਦਾ ਹੈ, ਘੱਲੂਘਾਰਾ ਦਿਹਾੜਾ ਜਿਸ ਨੂੰ ਆਪਾਂ ਕਹਿੰਦੇ ਆ। ਜੀ ਤੇ ਉਹ ਇੱਕ ਐਸੀ ਯਾਦ ਹੈ ਜਿਹੜੀ ਕਿ ਇੱਕ ਤਰਾਸਦਿਕ ਯਾਦ ਕਹਿ ਸਕਦੇ ਆ ਆਪਾਂ, ਬਹੁਤ ਵੱਡੀ ਤਰਾਸਦੀ ਹੈ। ਉਹਦੀ ਆਪਣੀ ਇੱਕ ਹਿਸਟਰੀ ਹੈ, ਉਹਦਾ ਆਪਣਾ ਇੱਕ ਗਮ ਹੈ, ਉਹਦਾ ਆਪਣਾ ਇੱਕ ਕਹਿ ਲਓ ਕਿ ਕਸ਼ਟ ਹੈ, ਰੂਹ ਨੂੰ ਜਿਹੜਾ ਜਾਂਦਾ ਹੈ। ਤਾਂ ਇਸ ਦਰਮਿਆਨ ਕੀ ਹੁੰਦਾ ਹੈ ਕਿ ਜਦੋਂ ਇਸ ਤਰ੍ਹਾਂ ਦਾ ਸੰਵੇਦਨਸ਼ੀਲ ਦਿਨ ਮਨਾਇਆ ਜਾਂਦਾ ਹੈ, ਅਰਦਾਸ ਕੀਤੀ ਜਾਂਦੀ ਹੈ, ਉੱਥੇ ਕਈ ਮੌਕਿਆਂ ਤੇ ਅਸੀਂ ਵੇਖਿਆ ਕਿ ਤਲਖੀ ਹੋ ਜਾਂਦੀ ਆ। ਇੱਕ ਤਾਂ ਮਾਹੌਲ ਉਦਾਂ ਦਾ ਹੁੰਦਾ, ਪੁਲਿਸ ਵਗੈਰਾ ਬਹੁਤ ਲਾਈ ਜਾਂਦੀ ਹੈ। ਕਈ ਵਾਰ ਕੀ ਹੈ ਕਿ ਕੁਝ ਸਿੱਖ ਜਥੇਬੰਦੀਆਂ ਦੇ ਆਪਸੀ ਮਤਭੇਦ ਜਿਹੜੇ ਆ ਉਹ ਉਭਰਦੇ ਆ।
ਇਹ ਅੱਗੇ ਵੀ ਹੋ ਚੁੱਕਾ, ਜੇ ਤੁਸੀਂ ਦੂਰ ਨਾ ਜਾਓ ਤੇ 10-15 ਸਾਲ ਦੀ ਹਿਸਟਰੀ 'ਚ ਵੀ ਦੇਖ ਸਕਦੇ ਹੋ। ਪਰ ਐਤਕੀ ਜਿਹੜਾ ਹੈ ਉਹ ਟਕਸਾਲ ਵਾਲਿਆਂ ਦਾ ਵਿਰੋਧ ਦਾ ਐਲਾਨ ਇਸ ਪੱਖ ਤੋਂ ਆ ਕਿ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗਾਜੂ ਹੋਰਾਂ ਨੂੰ ਕੌਮ ਦੇ ਨਾਮ ਤੇ ਜੋ ਫਸੀਲ ਤੋਂ ਇੱਕ ਪੈਗਾਮ ਦਿੱਤਾ ਜਾਂਦਾ ਹੈ ਕਿ ਉਹ ਸੰਦੇਸ਼ ਨਹੀਂ ਪੜ੍ਹ ਕੇ ਦੇਣ ਦੇਵਾਂਗੇ। ਇੱਕ ਜੀ। ਵੱਡਾ ਐਲਾਨ ਹੈ ਜੀ। ਹੂੰ। ਇਸ ਨੂੰ ਆਪਾਂ ਹੁਣ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਚੁਣੌਤੀ ਵੀ ਕਹਿ ਸਕਦੇ ਹਾਂ ਕਿ ਇਹ ਐਤਕੀ ਸੰਦੇਸ਼ ਨਹੀਂ ਦੇਣ ਦੇਣਗੇ। ਹੁਣ ਜਿਵੇਂ ਹੀ ਇਹ ਐਲਾਨ ਆਇਆ ਗੁਰਪ੍ਰੀਤ ਜੀ, ਕੁਝ ਮਤਲਬ ਕਿ ਹੋਰ ਸਟੇਟਮੈਂਟਾਂ ਆ ਗਈਆਂ। ਇਹਦੇ ਵਿੱਚ ਬੜੀ ਮਹੱਤਵਪੂਰਨ ਹੋ ਜਾਂਦੀ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸਟੇਟਮੈਂਟ। ਉਹਨਾਂ ਨੇ ਆਖਿਆ ਕਿ ਅਸੀਂ ਅਜਿਹੀ ਸ਼ਰਾਰਤ ਕੋਈ ਹੋਣ ਨਹੀਂ ਦੇਵਾਂਗੇ, ਮਤਲਬ ਕਿ ਇਹ ਵੇਲਾ ਏਕੇ ਦਾ ਹੈ, ਨਾ ਕਿ ਹੋਰ ਵੰਡ ਵਧਾਉਣ ਦਾ। ਤਾਂ ਇਹ ਬੜੀ ਇੰਟਰਸਟਿੰਗ ਆਪਾਂ ਕਹਿ ਲਈਏ ਕਿ ਸਟੇਟਮੈਂਟ ਹੈ। ਹੁਣ ਕਿਉਂਕਿ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਜਿਹੜੇ ਜਥੇਦਾਰ ਹੁੰਦੇ ਨੇ ਪਿਛਲੇ 10-15 ਸਾਲ ਦੀ ਆਪਾਂ ਗੱਲ ਕਰੀਏ ਤਾਂ ਸਿਮਰਨਜੀਤ ਸਿੰਘ ਮਾਨ ਹੋਰੀ, ਤੁਹਾਨੂੰ ਪਤਾ ਹੀ ਆ, ਤੇ ਮੰਡ ਸਾਹਿਬ ਹੋਰੀ ਵੀ ਇੱਕ ਦੋ ਵਾਰੀ ਇਸ ਤਰ੍ਹਾਂ ਆਏ ਸੀਗੇ। ਤਾਂ ਮਤਲਬ ਕਿ ਇਦਾਂ ਦੇ ਮਾਹੌਲ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਤੇ ਥੋੜਾ ਅੱਡ ਰਹਿੰਦੇ ਆ ਇਹਨਾਂ ਤੋਂ, ਕਿਉਂਕਿ ਸਮਝਿਆ ਜਾਂਦਾ ਕਿ ਬਾਦਲਾਂ ਦੇ ਹੀ ਜਥੇਦਾਰ ਨਿਯੁਕਤ ਕੀਤੇ ਹੁੰਦੇ ਆ। ਪਰ ਐਤਕੀ ਉਹਨਾਂ ਨੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਉਲਟ ਸਟੈਂਡ ਲਿਆ। ਇਹ ਵੀ ਇੱਕ ਰੌਚਕ ਤੱਥ ਆ। ਤੀਜੀ ਗੱਲ ਕਿ ਧਾਮੀ ਸਾਹਿਬ, ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਬਾਬਾ ਧੁੰਮਾ ਜੀ ਦੇ ਨਾਲ ਗੱਲਬਾਤ ਜਿਹੜੀ ਆ ਉਹ ਕੀਤੀ ਜਾਊਗੀ। ਹੁਣ ਦੇਖੋ ਮਾਨ ਮਨਾਬਲ ਹੁੰਦਾ ਕਿ ਸਹਿਮਤੀ ਬਣਦੀ ਹੈ ਕਿ ਨਹੀਂ ਬਣਦੀ, ਉਹ ਇੱਕ ਵੱਖਰਾ ਵਿਸ਼ਾ ਹੈ। ਪਰ ਇਹ ਸਾਰਾ ਕੁਝ ਜਿਹੜਾ ਹੈ ਨਾ, ਉਸਨੂੰ ਜੇ ਤੁਸੀਂ ਬਹੁਤ ਬਰੀਕੀ ਤੇ ਪਾਰਖੂ ਨਿਗਾਹ ਨਾਲ ਦੇਖੋਗੇ ਤਾਂ ਇਹਦੇ 'ਚ ਇੱਕ ਕਿਤੇ ਨਾ ਕਿਤੇ ਥੋੜਾ ਸਿਆਸੀ ਐਂਗਲ ਵੀ ਆਉਂਦਾ। ਸਿਆਸੀ ਐਂਗਲ ਕਿਸ ਤਰ੍ਹਾਂ ਆਉਂਦਾ ਹੈ, ਉਹ ਪੰਥਕ ਹੀ ਆ, ਬਟ ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਉਹਦੇ ਪਿੱਛੇ ਇੱਕ ਰਾਜਨੀਤੀ ਕੰਮ ਕਰਦੀ ਹੈ। ਕਿਉਂਕਿ ਇਹ ਤੇ ਗੱਲ ਸਾਫ਼ ਹੈ ਨਾ, ਸਪਸ਼ਟ ਆ ਕਿ ਸੰਸਥਾਵਾਂ ਦੀ ਨਿੱਜੀ ਜਾਂ ਕਹਿ ਲਓ ਸਿਆਸੀ ਵਰਤੋਂ ਦਾ ਹੀ ਤੇ ਸੁਖਬੀਰ ਸਿੰਘ ਬਾਦਲ ਹੋਰਾਂ ਤੇ ਦੋਸ਼ ਲੱਗਦਾ ਹੈ ਨਾ, ਤੇ ਉਹਨਾਂ ਦੇ ਪਤਨ ਦੇ ਕਾਰਨਾਂ 'ਚ ਇੱਕ ਕਾਰਨ ਇਹ ਵੀ ਰਿਹਾ। ਹੁਣ ਹੁੰਦਾ ਕੀ ਆ ਕਿ ਤੁਹਾਨੂੰ ਯਾਦ ਹੋਣਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਬਹੁਤ ਵੱਡੀ ਰਾਹਤ ਦਿੱਤੀ ਗਈ ਸੀ ਪਿਛਲੇ ਦਿਨਾਂ 'ਚ। ਤਾਂ ਉਹਨਾਂ ਨੇ ਬਾਹਰ ਆ ਕੇ ਇੱਕ ਬਹੁਤ ਕਹਿ ਲਓ ਕਿ ਅਹਿਮ ਨੁਕਤਾ ਜਿਹੜਾ ਸੀਗਾ ਉਹ ਦੁਨੀਆ ਦੇ ਸਾਹਮਣੇ ਰੱਖਿਆ ਕਿ ਮੈਂ ਤੇ ਆਪਣੀਆਂ ਗਲਤੀਆਂ ਲਈ ਚਲੋ ਠੀਕ ਆ, ਪ੍ਰਵਾਨ ਕਰ ਲਿਆ, ਸਾਰਾ ਕੁਝ ਮੰਨ ਲਿਆ। ਹੁਣ ਬਾਬਾ ਧੁੰਮਾ ਵੀ ਮਾਫੀ ਮੰਗਣ, ਕਿਉਂਕਿ ਉਹਨਾਂ ਨੇ ਸ਼ਬੀਲ ਲਾ ਕੇ ਉਹਨਾਂ ਦੇ ਬੰਦਿਆਂ ਨੇ ਕਤਲ ਕੀਤਾ ਹੈ। ਹੁਣ ਦੇਖੋ ਇਹ ਇੱਕ ਐਸਾ ਮੁੱਦਾ ਜਿਹਦੇ ਵਿੱਚ ਇੱਕ ਧਾਰਮਿਕ ਪੱਖ ਹੈ ਗੁਰਪ੍ਰੀਤ ਜੀ, ਤਾਂ ਕੀ ਇਹ ਕਿਤੇ ਨਾ ਕਿਤੇ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਲੱਗ ਰਿਹਾ, ਇਸ ਗੱਲ ਦਾ ਅੰਦਾਜ਼ਾ ਹੋ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਤਲਬ ਕਰ ਲਿਆ ਜਾਵੇ, ਯਾਨੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਰਾਹਤ ਤੇ ਉਹਨਾਂ ਵਾਸਤੇ ਇੱਕ ਕਿਤੇ ਨਾ ਕਿਤੇ ਕਹਿ ਲਓ ਕਿ ਪਰੇਸ਼ਾਨੀ ਦਾ ਸਬੱਬ ਬਣਾ ਦਿੱਤਾ ਜਾਵੇ। ਸੋ ਇਸ ਵਾਸਤੇ ਥੋੜਾ ਜਿਹਾ ਇਸ ਪੱਖ ਤੋਂ ਵੀ ਵਿਚਾਰਿਆ ਜਾ ਰਿਹਾ। ਬਾਕੀ ਹੁਣ ਦੇਖੋ ਸਹਿਮਤੀ ਬਣਦੀ ਹੈ ਕਿ ਨਹੀਂ ਬਣਦੀ, ਪਰ 6 ਜੂਨ ਨੂੰ ਵਿਰੋਧ ਦਾ ਐਲਾਨ ਇਹਨਾਂ ਨੇ ਕਰ ਦਿੱਤਾ ਸੀਗਾ ਜੀ। ਜੀ, ਸੋ ਵੇਖੋ ਬਣਦਾ ਕੀ ਹੈ। ਤੇ ਉਧਰ ਭਾਜਪਾ ਦੇ ਉਮੀਦਵਾਰ ਨੇ ਵੀ ਅੱਜ ਭਰ ਦਿੱਤੀ ਹੈ ਜੀ ਨਾਮਜ਼ਦਗੀ ਲੁਧਿਆਣਾ ਵੈਸਟ ਦੇ ਲਈ। ਹਾਂਜੀ, ਦੇਖੋ ਜੀਵਨ ਗੁਪਤਾ ਜੀ ਦਾ ਨਾਮ ਜਿਹੜਾ ਸੀਗਾ ਉਹ ਆ ਗਿਆ ਸੀਗਾ ਵੀਕਐਂਡ ਤੇ, ਤਾਂ ਹੁਣ ਉਹਨਾਂ ਨੇ ਅੱਜ ਕਾਗਜ਼ ਭਰ ਦਿੱਤੇ ਨੇ। ਤਾਂ ਇਹਦਾ ਮਤਲਬ ਇਹ ਆ ਕਿ ਚੌਕੋਨਾ ਮੁਕਾਬਲਾ ਜਿਹੜਾ ਉਹ ਹੁਣ ਸੱਜ ਚੁੱਕਾ ਹੈ। ਸਿਮਰਨਜੀਤ ਸਿੰਘ ਮਾਨ ਹੋਰਾਂ ਨੇ ਵੀ ਆਪਣਾ ਕੈਂਡੀਡੇਟ ਦਿੱਤਾ ਹੈ, ਪਰ ਮੁੱਖ ਤੌਰ ਤੇ 4 ਧਿਰਾਂ ਦਾ ਹੀ ਮੁਕਾਬਲਾ ਜਿਹੜਾ ਹੈ ਨਾ ਪਹਿਲੀ ਨਜ਼ਰੇ ਨਜ਼ਰ ਆਉਂਦਾ ਹੈ। ਹੁਣ ਦੇਖੋ ਇਹਨਾਂ ਨੇ ਜਿਹੜੇ ਕਾਗਜ਼ ਭਰੇ ਆ, ਜਿਸ ਲੀਡਰ ਨੇ ਕਾਗਜ਼ ਭਰੇ, ਕੁਝ ਲੋਕਾਂ ਨੂੰ ਲੱਗਦਾ ਕਿ ਨਾਮ ਜਿਹੜਾ ਹੈ ਉਹ ਨਵਾਂ ਹੈ, ਪਰ ਅਸੀਂ ਆਪਣੀ ਆਡੀਅנס ਨੂੰ ਦੱਸ ਦਿੱਤਾ ਸੀਗਾ ਕਿ ਜੀਵਨ ਗੁਪਤਾ RSS ਦੇ ਬਹੁਤ ਪੁਰਾਣੇ ਲੀਡਰ ਨੇ, ਜਿਨ੍ਹਾਂ ਨੂੰ ਇਹਨਾਂ ਨੇ ਉਮੀਦਵਾਰ ਦੇ ਤੌਰ ਤੇ ਮੈਦਾਨ 'ਚ ਉਤਾਰਿਆ। ਦੇਖੋ ਲੁਧਿਆਣੇ ਦੀ ਰਾਜਨੀਤੀ ਕਾਫੀ ਗਰਮ ਹੈ। ਉਹਦੇ 'ਚ ਜੇ ਤੁਸੀਂ ਅੱਜ ਵੀ ਦੇਖੋਗੇ ਤਾਂ ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦੇ ਆ ਇਹਨਾਂ ਦੇ ਜਿਹੜੇ ਸਟੇਟ ਦੇ ਜਨਰਲ ਸੈਕਟਰੀ ਸਮੇਤ 43 ਕਾਰਕੁਨ ਜਿਹੜੇ ਆ ਉਹ ਤੋੜ ਕੇ ਨਾਲ ਰਲਾ ਲਏ ਆ। ਤਾਂ ਇਹ ਆਪਣੇ ਆਪ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਬਹੁਤ ਮਾਰਾਮਾਰ ਚੱਲ ਰਹੀ ਆ। ਹੁਣ ਜੇ ਆਪਾਂ ਇਸ ਮੁਕਾਬਲੇ ਨੂੰ ਦੇਖ ਲਈਏ, ਚੌਕੋਨਾ ਮੁਕਾਬਲਾ ਹੁਣ ਸਕਰੂਟਨੀ ਹੋਏਗੀ, ਉਸ ਤੋਂ ਬਾਅਦ ਨਾਮਜ਼ਦਗੀ ਵਾਪਸ ਲੈਣ ਦਾ ਵੇਲਾ ਤੇ ਉਸ ਤੋਂ ਬਾਅਦ ਫਾਈਨਲਾਈਜ਼ ਹੋ ਜਾਣਗੇ ਨਾਮ। ਪਰ ਜਿਹੜਾ ਕੰਮ ਇੱਕ ਵੇਖਣ ਵਾਲਾ ਹੈ ਉਹ ਇਹ ਆ ਕਿ ਇੱਕ ਤੇ ਇਹ ਸਾਰੇ ਹੀ ਜਿਹੜੇ ਤਕਰੀਬਨ ਉਮੀਦਵਾਰ ਆ ਇਹ ਇਸ ਇਲਾਕੇ ਦੇ ਵਿੱਚ, ਜਿਸ ਨੂੰ ਆਪਾਂ ਬੜਾ ਪੌਸ਼ ਇਲਾਕਾ ਗਿਣਨੇ ਆ, ਕਿ ਇਹਦੇ ਵਿੱਚ ਕਰੋੜਾਪਤੀ ਨੇ।
ਜਿਵੇਂ ਤੁਸੀਂ ਅਰੋੜਾ ਜੀ ਸਾਹਿਬ ਨੂੰ ਦੇਖੋਗੇ ਉਹ ਤੇ 2-250 ਕਰੋੜ ਦਾ ਮਾਲਕ ਇਹ ਦੱਸਿਆ ਜਾਂਦਾ ਹੈ ਨਾ, ਬਹੁਤ ਤਗੜਾ ਜੀ ਕਾਰੋਬਾਰੀ ਹੈ। ਤਾਂ ਇਦਾਂ ਆਸ਼ੂ ਘੁੰਮਣ ਸਾਹਿਬ ਇਹ ਵੀ ਕਰੋੜਪਤੀ ਨੇ ਜੀ। ਤਾਂ ਇਹ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬਹੁਤ ਵੱਡਾ ਕੰਮ ਹੋ ਜਾਂਦਾ ਕਿ ਸਾਰੇ ਹੀ ਕਰੋੜਪਤੀ ਆ। ਤਾਂ ਜੇ ਆਪਾਂ ਗੱਲ ਕਰ ਲਈਏ ਕਿ ਭਾਰਤ ਭੂਸ਼ਣ ਆਸ਼ੂ 6 ਕਰੋੜ 54 ਲੱਖ ਇਹਨਾਂ ਨੇ ਆਪਣੀ ਚੱਲ ਅਚਲ ਜਾਇਦਾਦ ਜਿਹੜੀ ਆ ਉਹ ਦੱਸੀ ਹੋਈ ਆ। ਤਾਂ ਇਸੇ ਤਰ੍ਹਾਂ ਜਿਹੜੇ ਪਰਉਪਕਾਰ ਸਿੰਘ ਘੁੰਮਣ ਆ ਇਹ ਵੀ ਤੀਜੇ ਨੰਬਰ ਤੇ ਨੇ, ਇਹ ਵੀ ਕਰੋੜਪਤੀ ਨੇ। ਇਸ ਤਰ੍ਹਾਂ ਅਰੋੜਾ ਸਾਹਿਬ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਤੇ ਬਹੁਤ ਅੱਗੇ ਨੇ ਭਾਈ, ਉਹਨਾਂ ਦੇ ਕੋਲ ਤੇ ਬਹੁਤ ਪੈਸਾ ਧੇਲਾ ਹੈਗਾ। 301 ਕਰੋੜ ਰੁਪਏ ਦੀ ਕੁੱਲ ਮਿਲਾ ਕੇ ਇਹਨਾਂ ਦੇ ਕੋਲ ਜਾਇਦਾਦ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਇੱਕ ਤੇ ਕਰੋੜਪਤੀ ਟਕਰਾ ਰਹੇ ਆ ਉੱਥੇ, ਬਹੁਤ ਤਗੜਾ ਕਹਿ ਲਓ ਕਿ ਇਹ ਵੀ ਕੰਮ ਆ ਕਿ ਜੀ ਜਿਹੜੇ ਘੁੰਮਣ ਸਾਹਿਬ ਆ ਉਹਨਾਂ ਦੇ ਕੋਲ 5 ਕਰੋੜ 39 ਲੱਖ, 6.5 ਕਰੋੜ ਤੋਂ ਉੱਤੇ ਆਸ਼ੂ ਜੀ, ਫਿਰ ਤਕਰੀਬਨ ਲਾ ਲਓ ਕਿ 300 ਕਰੋੜ ਦੇ ਮਾਲਕ ਹੋ ਗਏ ਅਰੋੜਾ ਸਾਹਿਬ। ਤੇ ਇਧਰੋਂ ਜਿਹੜੇ ਗੁਪਤਾ ਜੀ ਆ ਇਹ ਵੀ ਕੋਈ ਛੋਟੇ ਮੋਟੇ ਨਹੀਂ ਹੈ, ਇਹ ਵੀ ਕਾਰੋਬਾਰੀਆਂ ਦੇ ਕਹਿ ਲਓ ਕਿ ਪੂਰੇ ਸਿਰ ਕੱਢ ਨੇ। ਤਾਂ ਹੁਣ ਇਹ ਦੇਖਣਾ ਹੋਏਗਾ ਕਿ ਇਹਨਾਂ ਦੇ ਵਿੱਚੋਂ ਵੀ ਕੌਣ ਬਾਜੀ ਮਾਰਦਾ ਤੇ ਕੌਣ ਕਿਸ ਦਰਜੇ ਤੇ ਖੜਦਾ। ਰਹੀ ਗੱਲ ਜਿਹੜੀ ਹੁਣ ਇੱਕ ਹੋਰ ਹੈ, ਉਹ ਇਹ ਆ ਕਿ ਇਹਨਾਂ ਦੇ ਆਪਣੇ ਬੰਦੇ ਵੀ ਜੇ ਅੰਦਰ ਖਾਤੇ ਦੇਖੀਏ ਨਾ ਆਮ ਆਦਮੀ ਪਾਰਟੀ ਦੇ, ਤਾਂ ਉਹ ਕਿਤੇ ਨਾ ਕਿਤੇ ਇਹ ਗੱਲ ਮੰਨਦੇ ਆ ਕਿ ਸਾਡਾ ਮੁੱਖ ਮੁਕਾਬਲਾ ਆਸ਼ੂ ਨਾਲ ਹੋਏਗਾ ਤੇ ਆਸ਼ੂ ਕੁਝ ਵੀ ਕਰਨ ਦਾ ਦਮ ਰੱਖਦਾ। ਮੈਂ ਕੱਲ ਹੀ ਇਹਨਾਂ ਦੇ ਇੱਕ ਨੇਤਾ ਨਾਲ ਬੈਠਾ ਸੀਗਾ ਜੀ, ਕੁਝ ਮਿੰਟ ਕਿਤੇ ਜੀ ਟਕਰਾਅ ਹੋ ਗਿਆ ਇਤਫਾਕਨ। ਤਾਂ ਉਸਨੇ ਕਿਹਾ ਕਿ ਦੇਖੋ ਪਾਵਰ ਸਾਡੇ ਕੋਲ ਹੈ, ਪਾਵਰ ਸਾਡੇ ਕੋਲ ਹੈ, ਪਰ ਜਿੱਤ ਦੀ ਗਰੰਟੀ ਨਹੀਂ ਹੈ ਸਾਡੇ ਕੋਲ। ਮਤਲਬ ਉਹਦੇ ਕਹਿਣ ਦਾ ਮਤਲਬ ਕੀ ਸੀ ਕਿ ਜਿੱਤ ਦੀ ਗਰੰਟੀ ਨਹੀਂ ਹੈ, ਪਰ ਪਾਵਰ ਦੇ ਨਾਲ ਮਤਲਬ ਕਿ ਆਪਦੇ ਹੱਕ 'ਚ ਸਾਰੀ ਮਸ਼ੀਨਰੀ ਭੁਗਤਾ ਕੇ ਤਾਂ ਨਤੀਜਾ ਲਿਆ ਜਾ ਸਕਦਾ। ਤਾਂ ਤੁਸੀਂ ਸੋਚ ਕੇ ਦੇਖੋ ਕਿ ਜਦੋਂ ਇਸ ਤਰ੍ਹਾਂ ਦਾ ਸ਼ੱਕ ਸ਼ੁਬਾ ਪੈਦਾ ਹੁੰਦਾ ਹੈ ਤਾਂ ਕਿਤੇ ਨਾ ਕਿਤੇ ਮਾਮਲਾ ਤਾਂ ਜਿਹੜਾ ਹੈ ਨਾ ਉਹ ਫਸਵਾ ਹੈ। ਤਾਂ ਭਾਰਤ ਭੂਸ਼ਣ ਆਸ਼ੂ, ਘੁੰਮਣ ਸਾਹਿਬ, ਅਰੋੜਾ ਸਾਹਿਬ ਜੀ ਤੇ ਗੁਪਤਾ ਜੀ, ਇਹ ਸਾਰਿਆਂ ਦਾ ਇੱਕ ਹੋਰ ਮੁਕਾਬਲਾ ਸਾਂਝੇ ਰੂਪ ਦੇ ਵਿੱਚ ਵੇਖਣ ਵਾਲਾ ਹੋਏਗਾ, ਉਹ ਹੋਏਗਾ ਪਰਸਨਲ ਰਿਲੇਸ਼ਨ ਦਾ। ਕਿਉਂਕਿ ਜਿੰਨੇ ਜੀ ਵੀ ਇਹ ਬੰਦੇ ਆ ਨਾ ਇਹਨਾਂ ਦੇ ਪਰਸਨਲ ਰਿਲੇਸ਼ਨ ਬਹੁਤ ਵਧੀਆ ਨੇ, ਕਾਫੀ ਕੁਝ ਦਾਅ ਤੇ ਲੱਗਾ। ਪਰ ਮੁੱਖ ਮੁਕਾਬਲਾ ਜਿਹੜਾ ਹਾਲ ਫਿਲਹਾਲ ਕਹਿ ਲਓ ਤਕੋਨਾ ਚੌਕੋਨਾ, ਤਾਂ ਉਹਦੇ ਵਿੱਚ ਆਸ਼ੂ ਤੇ ਮੁੱਖ ਤੌਰ ਤੇ ਅਰੋੜਾ ਇਹਨਾਂ ਦੀ ਟੱਕਰ ਮੰਨੀ ਜਾਂਦੀ ਹੈ। ਪਰ ਭਾਰਤੀ ਜਨਤਾ ਪਾਰਟੀ ਨੂੰ ਮੈਂ ਕਮਜ਼ੋਰ ਨਹੀਂ ਮੰਨ ਸਕਦਾ। ਭਾਰਤੀ ਜਨਤਾ ਪਾਰਟੀ ਕਿਸ ਪਿੱਚ ਤੇ ਖੇਡਦੀ ਆ ਹਾਲੇ ਥੋੜਾ ਪੱਤਿਆਂ ਨੂੰ ਖੁੱਲ ਲੈਣ ਦਿਓ, ਪਤਾ ਲੱਗ ਜਾਏਗਾ ਜੀ। ਉਹਦਾ ਕਾਗਜ਼ ਕੂਗਜ਼ ਭਰੇ ਗਏ, ਸਾਰਾ ਕੰਮ ਨੱਕੀ ਹੋ ਗਿਆ ਜੀ। ਸੋ ਸਾਰਾ ਕੰਮ ਤਾਂ ਨੱਥੀ ਹੋ ਗਿਆ ਉਧਰ। ਪਰ ਇਸੇ ਇਲੈਕਸ਼ਨ ਨਾਲ ਜੁੜੀ ਗੱਲ ਕਰੀਏ ਤਾਂ ਕਾਂਗਰਸ, ਜਿੱਦਾਂ ਤੁਸੀਂ ਵੀ ਗੱਲ ਕਰਦੇ ਹੁੰਦੇ ਕਿ ਕਾਂਗਰਸ ਨੂੰ ਕਾਂਗਰਸ ਹੀ ਮਾਰਦੀ ਹੈ, ਤੇ ਉਹਨਾਂ ਨੇ ਆਪਸੀ ਕਾਟੋ ਕਲੇਸ਼ ਜਿਹੜਾ ਪਹਿਲਾਂ ਹੀ ਛਿੜਿਆ ਹੋਇਆ ਸੀ ਉਸ 'ਚ ਹੋਰ ਵੀ ਵਾਧਾ ਕਰ ਲਿਆ। ਕਹਿੰਦੇ ਅੱਜ ਕੁਝ ਪੁਰਾਣੇ ਕਾਂਗਰਸੀ ਵਾਪਸ ਕਾਂਗਰਸ 'ਚ ਮੁੜੇ, ਹੋਰ ਪਾਸੇ ਗੇੜਾ ਕੱਢ ਕੇ। ਪਰ ਉਹਨਾਂ ਨੇ ਵਾਪਸ ਮੁੜਦਿਆਂ ਹੀ ਬਾਕੀ ਸਾਰਿਆਂ ਦਾ ਸੰਤੁਲਨ ਹਿਲਾ ਦਿੱਤਾ ਹੈ। ਗੱਲਾਂ ਹੋਰ ਹੀ ਤੁਰ ਪਈਆਂ ਨੇ, ਪਾ ਦਿਓ ਚਾਨਣਾ ਇਹ ਵੀ ਹੈ। ਇਹਦੇ ਵਿੱਚ ਕੀ ਹੈ ਕਿ ਗੁਰਪ੍ਰੀਤ ਜੀ, ਜਿਵੇਂ ਹੁਣ ਕੜਵਲ ਸਾਹਿਬ ਨੂੰ ਲੈ ਲਿਆ ਇਹਨਾਂ ਨੇ, ਕੜਵਲ ਸਾਹਿਬ ਨੂੰ ਲਿਆ ਤਾਂ ਲਿਆਂਦਾ ਕਿ ਨਾ ਚੰਨੀ ਸਾਹਿਬ ਨੇ। ਹੁਣ ਤੁਸੀਂ ਕਮਾਲ ਦੇਖੋ ਕਿ ਜਦੋਂ ਕੜਵਲ ਨੂੰ ਲਿਆਂਦਾ ਤਾਂ ਬੈਂਸ ਔਖੇ ਹੋ ਗਏ। ਜਦ ਬੈਂਸ ਔਖੇ ਹੋਏ ਕਿਉਂਕਿ ਬੈਂਸ ਹੋਰਾਂ ਨੂੰ ਵੜਿੰਗ ਸਾਹਿਬ ਹੋਰੀ ਲੈ ਕੇ ਆਏ ਸਨ, ਤਾਂ ਰਾਜਾ ਵੜਿੰਗ ਨੇ ਇਹ ਕਹਿ ਦਿੱਤਾ ਕਿ ਮੈਨੂੰ ਤਾਂ ਪਤਾ ਨਹੀਂ। ਬੈਂਸ ਹੋਰੀ ਦੋਸ਼ ਲਾ ਰਹੇ ਆ ਕਿ ਬਈ ਇਹ ਪ੍ਰੋਟੋਕਾਲ ਦਾ ਉਲੰਘਣ ਹੈ, ਕਿਸ ਤਰ੍ਹਾਂ ਜਿਹੜੀ ਹੈ ਉਹ ਸ਼ਮੂਲੀਅਤ ਕਰਵਾ ਲਈ। ਕੜਵਲ ਸਾਹਿਬ ਚੌਥੀ ਵਾਰ ਆ ਗਏ ਪਾਰਟੀ ਦੇ ਵਿੱਚ, ਮਤਲਬ ਕਿ 3-4 ਛੜਪੇ ਪਹਿਲਾਂ ਮਾਰ ਚੁੱਕੇ ਆ। ਅੱਛਾ, ਤੇ ਤੁਸੀਂ ਫਿਰ ਇਹਦਾ ਇੱਕ ਹੋਰ ਨਤੀਜਾ ਦੇਖੋ, ਜਲੰਧਰ ਦੇ ਵਿੱਚ ਦੁਆਬੇ ਦੀ ਰਾਜਨੀਤੀ 'ਚ ਕੀ ਹੋਇਆ ਕਿ ਚੌਧਰੀ ਫੈਮਿਲੀ ਨੂੰ ਵੜਿੰਗ ਲਿਆ। ਹੁਣ ਉਥੇ ਚੰਨੀ ਦਾ ਸਿਆਪਾ ਸੀਗਾ। ਕਮਾਲ ਦੇਖੋ ਨਾ ਕਿ ਕਾਂਗਰਸ 'ਚ ਕੀ ਹੋ ਰਿਹਾ ਕਿ ਇੱਧਰ ਚੰਨੀ ਸਾਹਿਬ ਲੈ ਆਏ ਵੜਿੰਗ ਦੇ ਜਿਹੜੇ ਕਹਿ ਲਓ ਕਿ ਬੈਂਸ ਸਾਹਿਬ ਜਾਂ ਉਹਨਾਂ ਦੇ ਆਪੋਜ਼ਿਟ ਕੜਵਲ ਸਾਹਿਬ ਨੂੰ ਆਪਣੇ ਪੱਧਰ ਤੇ, ਤਾਂ ਉਹਨਾਂ ਨੇ ਦੁਆਬੇ 'ਚ ਕਿਹਾ ਕਿ ਚੰਨੀ ਸਾਹਿਬ ਲਾਓ ਚੱਕੋ, ਫਿਰ ਆ ਤੁਹਾਨੂੰ ਵੀ ਦੇ ਦਿੰਦੇ ਆ ਬ੍ਰੈਡ ਤਲ ਕੇ। ਤਾਂ ਉਹਨਾਂ ਨੇ ਚੌਧਰੀ ਫੈਮਿਲੀ ਨੂੰ ਵਾਪਸ ਲੈ ਆਂਦਾ ਜੀ। ਤਾਂ ਇਹਦਾ ਮਤਲਬ ਇਹਦਾ ਸਾਫ਼ ਸਪਸ਼ਟ ਇੱਕ ਕਿਤੇ ਨਾ ਕਿਤੇ ਕਹਿ ਲਓ ਕਿ ਮਤਲਬ ਨਿਕਲਦਾ, ਅਰਥ ਨਿਕਲਦਾ ਹੈ ਕਿ ਕਾਂਗਰਸ ਦੇ ਵਿੱਚ ਹਾਲੇ ਧੜੇਬੰਦੀ ਚਰਮ ਤੇ ਆ। ਯਾਨੀ ਚੰਨੀ ਸਾਹਿਬ ਵੀ, ਹਾਲਾਂਕਿ ਮੈਂ ਵਿਅਕਤੀਗਤ ਤੌਰ ਤੇ ਕਹਾਂ ਕਾਂਗਰਸ ਦੀ ਰਾਜਨੀਤੀ ਦੇ ਆਧਾਰ ਤੇ, ਚਲੋ
ਸਾਨੂੰ ਆਪਣੀ ਰਾਏ ਰੱਖਣ ਦਾ ਹੱਕ ਹੋ ਸਕਦਾ ਹੈ, ਅਸੀਂ ਕਿਸੇ ਤੇ ਕੋਈ ਗੱਲ ਥੋਪ ਨਹੀਂ ਸਕਦੇ। ਮੇਰਾ ਮੰਨਣਾ ਹੈ ਕਿ ਚੰਨੀ ਸਾਹਿਬ ਨੂੰ ਇੱਕ ਧੜੇ ਵਜੋਂ ਨਹੀਂ ਸੀ ਉੱਭਰਨਾ ਚਾਹੀਦਾ। ਮੈਂ ਜਿੰਨੇ ਵੀ ਬੰਦਿਆਂ ਦੇ ਨਾਲ ਗੱਲ ਕੀਤੀ ਆ, ਜਾਂ ਜੀ ਜਿੰਨੇ ਵੀ ਬੰਦਿਆਂ ਨੂੰ ਮੈਂ ਵੇਖਿਆ ਵੀ ਉਹ ਕਾਂਗਰਸ ਤੋਂ ਉਮੀਦ ਦੇਖਦੇ ਆ, ਤਾਂ ਉਹ ਨਾਲ ਦੀ ਨਾਲ ਚੰਨੀ ਸਾਹਿਬ ਦੇ ਚਿਹਰੇ ਨੂੰ ਕਹਿੰਦੇ ਆ ਕਿ ਮੁੱਖ ਮੰਤਰੀ ਇਹੀ ਹੋਏਗਾ ਜਾਂ ਹੋਣਾ ਜੀ ਚਾਹੀਦਾ। ਤਾਂ ਜਿਸ ਜੀ ਬੰਦੇ ਦੀ ਆਵਾਜ਼ ਹੈ ਉਹ ਜਿਸ ਖੁੱਲੇ ਰੂਪ ਦੇ ਵਿੱਚ ਧੜੇ 'ਚ ਤਬਦੀਲ ਹੋ ਜਾਏਗਾ, ਤਾਂ ਕਿਉਂਕਿ ਜੇ ਤੁਸੀਂ ਮੁੱਖ ਮੰਤਰੀ ਬਣਨਾ ਹੈ, ਕੱਲ ਨੂੰ ਲੀਡ ਕਰਨਾ ਹੈ, ਤਾਂ ਤੁਹਾਨੂੰ ਸਾਰਿਆਂ ਦੇ ਸਮਰਥਨ ਦੀ ਜ਼ਰੂਰਤ ਪੈਂਦੀ ਹੈ। ਤਾਂ ਕੁੱਲ ਮਿਲਾ ਕੇ ਜੀ ਕਹਿ ਸਕਦੇ ਹਾਂ ਕਿ ਹੁਣ ਚੰਨੀ ਸਾਹਿਬ ਵੀ ਇੱਕ ਧੜੇ ਦੇ ਵਜੋਂ ਹੀ ਆਪਾਂ ਦੇਖਦੇ ਹਾਂ। ਉਹ ਧੜਾ ਬੇਸ਼ੱਕ ਉਹਦੇ ਵਿੱਚ ਆਪਾਂ ਦੇਖਦੇ ਆ ਰਾਣਾ ਗੁਰਜੀਤ ਹੈਗੇ ਨੇ, ਭਾਰਤ ਭੂਸ਼ਣ ਆਸ਼ੂ ਵਾਲੀ ਟੀਮ 'ਚ ਚੰਨੀ ਸਾਹਿਬ ਹੈਗੇ ਆ, ਉਹ ਆਪਣੀ ਜਗ੍ਹਾ ਹੈ। ਪਰ ਚੰਨੀ ਸਾਹਿਬ ਦਾ ਇੱਕ ਧੜੇ ਨੂੰ ਮਤਲਬ ਕਿ ਰੀਪ੍ਰਜੈਂਟ ਕਰਨਾ ਕਾਂਗਰਸ ਦੇ ਵਿੱਚ ਕਿਤੇ ਨਾ ਕਿਤੇ ਇਹ ਕਹਿ ਲਈਏ ਕਿ ਇੱਕ ਤਾਂ ਸੰਕੇਤ ਹੈ ਕਿ ਕਾਂਗਰਸ ਦੇ ਵਿੱਚ ਸਭ ਅੱਛਾ ਨਹੀਂ ਹੈ, ਤੇ ਦੂਜਾ ਕਿ ਚੰਨੀ ਸਾਹਿਬ ਵੀ ਹੁਣ ਖੁੱਲ ਕੇ ਆ ਗਏ ਮੈਦਾਨ ਦੇ ਵਿੱਚ ਕਿ ਮੈਂ ਵੀ ਧੜਾ ਬਣਾ ਕੇ ਚੱਲੂਗਾ। ਤਾਂ ਦੇਖੋ ਕੀ ਬਣਦਾ। ਪਰ ਇਹ ਗੱਲ ਬਿਲਕੁਲ ਸੱਚ ਹੈ ਕਿ ਕਾਂਗਰਸ ਦਾ ਚਾਂਸ ਹੋ ਸਕਦਾ 27 ਵਾਸਤੇ, ਪਰ ਜੇਕਰ ਜੀ ਇਦਾਂ ਦੀਆਂ ਗਲਤੀਆਂ ਸ਼ੁਰੂਆਤੀ ਦੌਰ 'ਚ ਹੀ ਇਹਨਾਂ ਨੇ ਕਰਨੀਆਂ ਸਟਾਰਟ ਕਰ ਦਿੱਤੀਆਂ ਤੇ ਔਖਾ ਹੋ ਜਾਏਗਾ। ਜੀ ਸੋ ਉਧਰ ਡੀਜੀਪੀ ਸਾਹਿਬ ਕਹਿ ਰਹੇ ਨੇ ਵੀ ਹੁਣ ਪੈਣਗੇ ਗਿੱਟਿਆਂ ਨੂੰ ਟਰੈਕਰ। ਇਹ ਗਿੱਟਿਆਂ ਨੂੰ ਟਰੈਕਰ ਕਿਹਨਾਂ ਦੇ ਪੈਣਗੇ? ਨਸ਼ਾ ਵੇਚਣ ਵਾਲਿਆਂ ਦੇ, ਨਸ਼ਾ ਕਰਨ ਵਾਲਿਆਂ ਦੇ, ਜਾਂ ਫਿਰ ਇਹ ਆਲ ਓਵਰ ਪਾਲਿਸੀ ਕੀ ਹੈ? ਕੋਈ ਇਹਦਾ ਖਾਕਾ ਸਾਹਮਣੇ ਆਇਆ ਜਾਂ ਫਿਰ ਸਿਰਫ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਜ਼ਿਕਰ ਕੀਤਾ ਗਿਆ ਹੈ? ਕਿਵੇਂ ਹੋਊਗਾ ਇਹ ਸਾਰਾ ਕੁਝ? ਨਹੀਂ, ਮਤਲਬ ਕਮਾਲ ਹੋ ਗਈ ਹੈ, ਦੱਸੋ। ਨਹੀਂ, 31 ਮਈ ਲੰਘ ਗਈ ਆ, ਨਾ ਤੇ ਕੋਈ ਵੇਚਣ ਵਾਲਾ ਰਿਹਾ, ਨਾ ਜੀ ਕੋਈ ਖਾਣ ਪੀਣ ਵਾਲਾ ਰਿਹਾ, ਤੇ ਟਰੈਕਰ ਤੁਸੀਂ ਕਬੂਤਰਾਂ ਦੇ ਗਿੱਟਿਆਂ ਨੂੰ ਪਾਉਣੇ ਆ, ਦੱਸੋ। ਜੀ ਆਪਾਂ ਤੇ ਨਸ਼ਾ ਮੁਕਤ ਕਰ ਲਿਆ ਪੰਜਾਬ, ਦੇਖੋ ਹੱਦ ਹੋ ਗਈ। ਤਾਂ ਬਾਕੀ ਮੇਰੇ ਖਿਆਲ ਦੇ ਨਾਲ ਕਾਲੀ 'ਚ ਇਹ ਗੱਲ ਕਰ ਗਏ ਨੇ ਯਾਦਵ ਸਾਹਿਬ। ਹੁੰਦਾ ਕੀ ਆ ਕਿ ਤੁਹਾਨੂੰ ਪਤਾ ਹੈ ਕੁਝ ਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਚੱਲਦਾ ਹੈ ਕਿ ਇਹਨਾਂ ਦੀ ਪਲੈਨਿੰਗ ਇਹ ਆ ਕਿ ਜਿਹੜੇ ਬੰਦੇ ਐਨਡੀ ਚੋਂ ਯਾਨੀ ਨਸ਼ਾ ਵਿਰੋਧੀ ਕਾਨੂੰਨ ਚੋਂ ਜ਼ਮਾਨਤ ਲੈ ਕੇ ਬਾਹਰ ਆਉਣ, ਤਾਂ ਉਹਨਾਂ ਦੇ ਗਿੱਟੇ ਨੂੰ ਬੰਨ ਦਿੱਤਾ ਜਾਵੇ ਕੜਾ ਜਿਹਾ, ਜੀ ਜਿਹਦੇ ਚੋਂ ਲੋਕੇਸ਼ਨ ਉਹਦੀ ਆਉਂਦੀ ਰਹਿੰਦੀ ਆ, ਤਾਂ ਕਿ ਪਤਾ ਲੱਗੇ ਕਿੱਧਰ ਜਾਂਦਾ ਆਉਂਦਾ। ਦੂਜੀ ਚੀਜ਼ ਗੁਰਪ੍ਰੀਤ ਜੀ, ਇਹਦੇ ਵਿੱਚ ਹੁਣ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਕੀ ਐਨਡੀਪੀਐਸ ਦਾ ਕਾਨੂੰਨ ਇਸ ਦੀ ਇਜਾਜ਼ਤ ਦਿੰਦਾ ਹੈ, ਜੀ ਜਾਂ ਜੋ ਇੱਕ ਆਪਣੇ ਵਿਧੀ ਵਿਧਾਨ ਦੇ ਮੁਤਾਬਕ ਤੁਹਾਨੂੰ ਪਤਾ ਹੈ ਨਾ ਕੁਝ ਚੀਜ਼ਾਂ ਮਨੁੱਖੀ ਅਧਿਕਾਰਾਂ ਦੇ ਨਾਲ ਜੋੜ ਕੇ ਜਾਂ ਨਿਜਤਾ ਦੇ ਨਾਲ, ਕਿਉਂਕਿ ਨਿਜਤਾ ਵੀ ਇੱਕ ਬੁਨਿਆਦੀ ਅਧਿਕਾਰ ਵਜੋਂ ਪ੍ਰਮਾਣਿਤ ਚੀਜ਼ ਹੈ ਨਾ, ਉਹਦੀ ਵਿਆਖਿਆ ਤੈਅ ਕੀਤੀ ਹੈ ਸੁਪਰੀਮ ਕੋਰਟ ਨੇ ਕਿ ਜੀ ਪਹਿਲਾਂ ਜੀ ਤੇ ਤੁਹਾਨੂੰ ਸਾਰੀਆਂ ਚੀਜ਼ਾਂ ਕਾਨੂੰਨਨ ਸਾਫ਼ ਕਰਨੀਆਂ ਚਾਹੀਦੀਆਂ ਸੀ, ਫਿਰ ਸਟੇਟਮੈਂਟ ਦੇਣੀ ਚਾਹੀਦੀ ਸੀ। ਕਿਉਂ? ਕਿਉਂਕਿ ਇੱਕ ਮਾਮਲਾ ਪੰਜਾਬ ਦੇ ਇਲਾਵਾ ਅਸੀਂ ਦੇਖਿਆ ਜਿਹੜਾ ਬਹੁਤ ਚਰਚਿਤ ਹੋਇਆ ਸੀ ਕਸ਼ਮੀਰ ਦਾ, ਜਿਹਦੇ ਵਿੱਚ ਇੱਕ ਵਿਅਕਤੀ ਨੇ ਐਨਆਈਏ ਕੋਰਟ ਤੋਂ ਜ਼ਮਾਨਤ ਹਾਸਲ ਕੀਤੀ ਸੀਗੀ। ਤਾਂ ਐਨਆਈਏ ਨੇ ਉਸ ਵੇਲੇ ਮੰਗ ਕੀਤੀ ਸੀਗੀ ਕਿ ਇਹਨੂੰ ਟਰੈਕ ਕਰਨ ਵਾਸਤੇ ਟਰੈਕਰ ਜਿਹੜਾ ਹੈ ਉਹ ਲਾਇਆ ਜਾਣਾ ਚਾਹੀਦਾ। ਤਾਂ ਕੋਰਟ ਨੇ ਮੇਰੇ ਖਿਆਲ ਦੇ ਨਾਲ ਉਸ ਚੀਜ਼ ਵਾਸਤੇ ਪਰਮਿਟ ਕਰ ਦਿੱਤਾ ਸੀ। ਤਾਂ ਇਹ ਇੱਕ ਮਿਸਾਲ ਮੈਂ ਦੇਖੀ ਆ। ਬਾਕੀ ਹਰੇਕ ਮਾਮਲੇ 'ਚ ਨਹੀਂ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਤਾਂ ਅੱਤਵਾਦੀ ਗਤੀਵਿਧੀਆਂ ਦਾ ਮਾਮਲਾ ਆ ਜਾਂਦਾ ਹੈ, ਤਾਂ ਉਹ ਜੀ ਨੈਸ਼ਨਲ ਸਿਕਿਉਰਿਟੀ ਨਾਲ ਜੁੜਿਆ ਮਸਲਾ ਹੈ। ਤਾਂ ਕੀ ਇਹੋ ਜਿਹੇ ਕਾਨੂੰਨ ਦੇ ਵਿੱਚ, ਕਿਉਂਕਿ ਦੇਖੋ ਆਪਾਂ ਕਾਨੂੰਨੀ ਤੌਰ ਤੇ ਕੋਈ ਐਕਸਪਰਟ ਨਹੀਂ ਆ, ਪਰ ਮੈਂ ਅੱਜ ਤੱਕ ਐਨਡੀਪੀਐਸ ਕੇਸ ਦੇ ਵਿੱਚ ਕਿਸੇ ਵੀ ਬੰਦੇ ਦੇ ਇਹ ਨਹੀਂ ਦੇਖਿਆ ਕੋਈ ਕਿ ਉਹਦੀ ਵਿਸ਼ੇਸ਼ ਪਛਾਣ ਜਾਂ ਇਦਾਂ ਦਾ ਕੁਝ ਬਣਾ ਦਿੱਤਾ ਜਾਵੇ। ਬੰਦਿਆਂ ਤੇ ਤਾਂ ਇੱਥੇ ਕਈਆਂ ਤੇ 10-10 ਮੁਕੱਦਮੇ ਵੀ ਹੈਗੇ ਨੇ ਐਨਡੀਪੀਐਸ ਦੇ। ਤਾਂ ਕਾਨੂੰਨਨ ਇਹ ਥੋੜਾ ਜਿਹਾ ਕਹਿ ਲਓ ਕਿ ਮੱਥਾ ਖਪਾਈ ਦਾ ਵਿਸ਼ਾ ਹੋਏਗਾ ਇਹਨਾਂ ਵਾਸਤੇ। ਤੇ ਦੂਜੀ ਗੱਲ ਹੈ ਕਿ ਸੌਖਾ ਨਹੀਂ ਹੈ, ਅਜਿਹਾ ਸੌਖਾ ਨਹੀਂ ਹੈ। ਤੇ ਬਾਕੀ ਹੁਣ ਜੇ ਆਪਾਂ ਦੇਖਦੇ ਹਾਂ ਕਿ ਨਸ਼ਾ ਖਤਮ ਹੋਇਆ ਕਿ ਨਹੀਂ, ਉਹਦੇ ਤੇ ਗੱਲ ਕਰਨੀ ਤੇ ਛੱਡ ਹੀ ਦਿੱਤੀ ਇਹਨਾਂ ਨੇ। ਜਿਵੇਂ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਹੈ, ਤਨਸ ਕੀਤਾ ਕਿ ਉਹ ਨਹੀਂ ਦੱਸ ਕੇ ਗਏ ਯਾਦਵ ਸਾਹਿਬ ਕਿ 31 ਮਈ ਨੂੰ ਕੀ ਹੋਇਆ। ਤਾਂ 31 ਨੂੰ ਕੀ ਆ ਕਿ ਆંકੜੇ ਗਿਣਾ ਦਿੱਤੇ ਕਿ ਅਸੀਂ ਇੰਨੇ ਫੜੇ ਆ, ਇੰਨੀਆਂ ਮਗਰਮੱਛਾਂ, ਇੰਨੀਆਂ ਡੱਡਾਂ, ਉਹ ਸਾਰਾ ਕੁਝ ਗਿਣਾ ਜਾਂਦੇ, ਡੱਡੂ ਮੱਛੀ ਜੋ ਵੀ ਹੁੰਦਾ। ਪਰ ਇਹ ਨਹੀਂ ਹੁਣ ਗੱਲ ਕਹਿੰਦੇ ਕਿ ਨਸ਼ਾ ਮੁਕਤ। ਇਹ ਸ਼ਬਦ ਮੈਂ ਅੱਗੇ ਵੀ ਕਿਹਾ ਸੀਗਾ ਕਿ ਇਹ ਸ਼ਬਦ ਇਹਨਾਂ ਵਾਸਤੇ ਸ਼ਾਮਤ ਬਣੇਗਾ। ਕੋਈ ਨਸ਼ਾ ਮੁਕਤ ਅੱਜ ਦੇ ਦੌਰ 'ਚ ਕਿਹੜਾ ਖਿੱਤਾ ਨਸ਼ਾ ਮੁਕਤ ਹੋ ਸਕਦਾ ਜੀ? ਆਣੀ ਜੀ ਗੋਡੇ ਜੀ ਗੋਡੇ ਸ਼ਰਾਬ ਪੀਂਦੇ ਆ ਲੋਕੀ ਇੱਥੇ, ਤੇ ਤੁਹਾਨੂੰ ਪਤਾ ਹੀ ਹੈ ਨਾ ਸ਼ਰਾਬ ਪੀਣ ਵਾਲੇ ਕਿਹੜੇ ਕਿਹੜੇ ਮਸ਼ਹੂਰ ਚਿਹਰੇ ਆ ਸਰਕਾਰ ਦੇ ਵਿੱਚ। ਸੋ ਇਸ ਵਾਸਤੇ ਇਹ ਨਸ਼ਾ ਮੁਕਤੀ ਸ਼ਬਦ ਹੁਣ ਘੱਟੋ ਘੱਟ ਗਾਇਬ ਹੋ ਜਾਏਗਾ।
ਪੰਜਾਬ ਦੀ ਸੱਤਾਧਾਰੀ ਧਿਰ ਦੀ ਰਾਜਨੀਤੀ 'ਚ। ਬਸ ਆਹ ਚੀਜ਼ਾਂ ਹੁਣ ਜਿਹੜੀਆਂ ਤੁਸੀਂ ਮੁੱਖ ਤੌਰ ਤੇ ਦੇਖਣੀਆਂ ਸ਼ੁਰੂ ਕਰ ਦੇਣੀਆਂ। ਜੀ ਜਿਹੜੀ ਆਖਰੀ ਖਬਰ ਹੈ ਉਹ ਵੀ ਨਸ਼ੇ ਨਾਲ ਹੀ ਜੁੜੀ ਹੋਈ ਹੈ। ਉਧਰ ਕਹਿੰਦੇ ਤਸਕਰਾਂ ਨੇ ਸਾਬਕਾ ਫੌਜੀ ਦੀਆਂ ਲੱਤਾਂ ਹੀ ਤੋੜ ਸਿੱਟੀਆਂ, ਨਸ਼ਾ ਕਰਨ ਤੋਂ ਜਾਂ ਨਸ਼ਾ ਵੇਚਣ ਤੋਂ ਰੋਕ ਰਹੇ ਸੀ। ਹਾਂਜੀ, ਦੇਖੋ ਗੱਲ ਇਹ ਆ ਕਿ ਭਾਈ ਅਸਲ ਦੇ ਵਿੱਚ ਜਿਹੜੀ ਇਹ ਕਹਾਣੀ ਹੈ ਨਾ, ਉਹ ਭਾਈ ਬਖਤੌਰ ਪਿੰਡ ਦੀ ਹੈ। ਜਿਹੜੇ ਹੈਗੇ ਨਾ ਪੰਥਪ੍ਰੀਤ ਸਿੰਘ, ਉਹਨਾਂ ਦਾ ਪਿੰਡ ਵੀ ਗੁਰਪ੍ਰੀਤ ਸਿੰਘ ਜੀ ਇਹੋ ਆ, ਭਾਈ ਬਖਤੌਰ। ਜੀ ਉਹਨਾਂ ਦਾ ਨਾਮ ਵੀ ਭਾਈ ਪੰਥਪ੍ਰੀਤ ਸਿੰਘ ਤੇ ਜੀ ਕਹਿ ਲਓ ਕਿ ਪਿੰਡ ਵੀ ਭਾਈ ਬਖਤੌਰ। ਇਹ ਜਦੋਂ ਆਪਾਂ ਜਾਣੇ ਆ ਨਾ ਜੀ ਬਠਿੰਡੇ ਤੋਂ ਮਾਨਸਾ ਵਾਲੀ ਸਾਈਡ ਜੀ ਰਾਹ 'ਚ। ਅੱਛਾ, ਐਥਨੋਲ ਵਾਲੀ ਘਟਨਾ ਵੀ ਇਸੇ ਸੜਕ ਤੇ ਵਾਪਰੀ ਸੀ। ਤਾਂ ਇਹ ਪਿੰਡ ਥੋੜਾ ਜਿਹਾ ਉਸ ਜਗ੍ਹਾ ਤੋਂ ਅੱਗੇ ਆ, ਕਿਉਂਕਿ ਮੈਨੂੰ ਸਾਰੇ ਪਿੰਡਾਂ ਦਾ ਪਤਾ, ਇੱਧਰ ਦੀ ਲੰਘਦੇ ਟੱਪਦੇ ਰਹੀਦਾ। ਉੱਥੇ ਵਾਰਦਾਤ ਹੋਈ ਆ। ਦੱਸਦੇ ਆ ਕਿ ਇਹਨਾਂ ਨੇ ਕਮੇਟੀ ਬਣਾਈ ਸੀਗੀ ਤੇ ਉਹਨਾਂ ਨੂੰ ਬੰਦ ਕਰਵਾਇਆ, ਵੇਚਣਾ ਵੂਚਣਾ ਉਦੋਂ ਤੋਂ ਟਸਲ ਚੱਲਦੀ ਸੀ। ਪਹਿਲਾਂ ਵੀ ਇਹਨਾਂ ਦਾ ਕੋਈ ਮੁਕੱਦਮੇਬਾਜ਼ੀ ਵਾਲਾ ਕੰਮ ਹੋਇਆ। ਉਸ ਤੋਂ ਬਾਅਦ ਹੁਣ ਕੀ ਕੀਤਾ ਇਹਨਾਂ ਨੇ ਕਿ ਇਹ ਜਿਹੜਾ ਸਾਬਕਾ ਫੌਜੀ ਸੀ, ਖੀਤੋਂ ਆ ਰਿਹਾ ਸੀ, ਘੇਰ ਕੇ ਰੌੜਾਂ ਦੇ ਨਾਲ ਇਹਨਾਂ ਨੇ ਲੱਤਾਂ ਤੋੜ ਦਿੱਤੀਆਂ ਨੇ। ਪਰ ਪੁਲਿਸ ਨੇ 2 ਜਣਿਆਂ ਨੂੰ ਫੜ ਵੀ ਲਿਆ ਤੇ ਮੈਂ ਵੇਖਿਆ ਕਿ ਹੱਡ ਦੋਨਾਂ ਦੇ ਵੀ ਟੁੱਟੇ ਪਏ ਨੇ। ਪਤਾ ਨਹੀਂ ਕੰਧ ਕੋਲਾ ਟੱਪਦੇ ਡਿੱਗ ਪਏ ਨੇ ਜਾਂ ਅੱਜ ਕੱਲ ਪੁਲਿਸ ਤੁਹਾਨੂੰ ਪਤਾ ਆਪ ਹੀ ਕੈਂਚੀ ਮਾਰ ਕੇ ਡੇਗ ਦਿੰਦੀ ਹੈ ਨਾ। ਕਿਤੇ ਕੈਂਚੀ ਵੀ ਮਾਰ ਦਿੰਦੀ ਹੈ, ਕਿਤੇ ਕੰਮ ਦੂਜਾ ਵੀ ਕਰ ਦਿੰਦੀ ਹੈ, ਠਾ ਠਾ। ਜਿਵੇਂ ਯੂਪੀ ਪੁਲਿਸ ਆਪਦੇ ਮੂੰਹ ਨਾਲ ਹੀ ਇੱਕ ਵਾਰੀ ਕਰੀ ਜਾਂਦੀ ਸੀ ਠਾ ਠਾ, ਉਹ ਇਹ ਸੱਚੀਓ ਕਰ ਦਿੰਦੇ ਨੇ ਠਾ ਠਾ। ਤਾਂ ਉਹਨਾਂ ਦੇ ਵੀ ਹੱਡ ਪੈਰ ਤੇ ਤੋੜ ਦਿੱਤੇ ਨੇ ਇਹਨਾਂ ਨੇ। ਤਾਂ ਮਾਮਲਾ ਜਿਹੜਾ ਹੈ ਨਾ, ਫਿਰ ਕੁੱਲ ਮਿਲਾ ਕੇ ਥੋੜਾ ਪਿੱਛੇ ਲਿਜਾ ਕੇ ਦੇਖਣਾ ਪਵੇਗਾ ਕਿ ਜਦੋਂ ਪੰਜਾਬ ਦੇ ਵਿੱਚ ਦੌਰ ਆਇਆ ਸੀ ਕਮੇਟੀਆਂ ਬਣਾਉਣ ਦਾ, ਤਾਂ ਮੈਂ ਉਸ ਵੇਲੇ ਇਹਨਾਂ ਚੀਜ਼ਾਂ ਦੇ ਨਾਲ ਥੋੜਾ ਅਸਹਿਮਤ ਸੀਗਾ, ਇਹਨਾਂ ਚੀਜ਼ਾਂ ਨੂੰ ਲੈ ਕੇ ਕਿ ਦੇਖੋ ਅਸੀਂ ਇੱਕ ਪੁਲਿਸ ਦੇ ਬਰੋਬਰ ਪੁਲਿਸ ਪ੍ਰਣਾਲੀ ਜਿਹੜੀ ਆ ਨਾ ਨਹੀਂ ਸ਼ੁਰੂ ਕਰ ਸਕਦੇ, ਕਿਉਂਕਿ ਅਸੀਂ ਅਥੋਰਾਈਜ਼ਡ ਹੀ ਨਹੀਂ ਆ ਤੇ ਇਹਦੇ ਨਾਲ ਦੁਸ਼ਮਣੀਆਂ ਵਧਣ ਗਿਆ। ਤੇ ਤੁਸੀਂ ਇਹ ਦੇਖ ਲਓ ਕਿੰਨੀਆਂ ਘਟਨਾਵਾਂ ਵਾਪਰੀਆਂ ਨੇ, ਕਿੰਨੀਆਂ ਘਟਨਾਵਾਂ ਵਾਪਰੀਆਂ ਨੇ। ਇਹ ਸੰਕਟ ਹੈ, ਕਿਉਂਕਿ ਉਸ ਪਿੰਡ ਦੇ ਵਿੱਚ ਇੱਕ ਨੌਜਵਾਨ ਨੇ ਲਾਈਵ ਹੋ ਕੇ, ਸ਼ਾਇਦ ਇਸ ਫੌਜੀ ਦਾ ਕੋਈ ਰਿਸ਼ਤੇਦਾਰੀ ਸੀ, ਉਹਨੇ ਆਖਿਆ ਸਾਡਾ ਪਿੰਡ ਤੇ ਇਹੋ ਜਿਹੀ ਹਾਲਤ ਚੋਂ ਗੁਜ਼ਰਨ ਡਿਆ ਕਿ ਲੋਕ ਘਰ ਜ਼ਮੀਨਾਂ ਵੇਚਣ ਨੂੰ ਤਿਆਰ ਹੈ ਕਿ ਇੱਥੋਂ ਨਿਕਲ ਚੱਲੀਏ, ਮਾਹੌਲ ਖਰਾਬ ਆ। ਤੇ ਬਹੁਤੇ ਪਿੰਡਾਂ ਦਾ ਹੋਇਆ ਪਿਆ। ਸੋ ਕਮੇਟੀਆਂ ਵਾਲਾ ਕਨਸੈਪਟ ਜਿਹੜਾ ਸੀ ਉਹ ਰੁਲ ਗਏ ਪਰਾਂਦੇ ਡੋਰੀਆਂ। ਕਿਉਂਕਿ ਇਹ ਜਿਹੜੇ ਨੇ ਨਾ, ਇਹ ਬਹੁਤ ਆਰਗੇਨਾਈਜ਼ਡ ਨੇ ਜੀ। ਇਹਨਾਂ ਦਾ ਆਪਣੇ ਪਿੰਡਾਂ ਦੇ ਵਿੱਚ ਵੀ ਜਿਹੜਾ ਗਰੁੱਪ ਹੁੰਦਾ ਵੇਚਣ ਵਾਲਿਆਂ ਦਾ, ਮੰਡੀਰ ਤੇ ਹੁੰਦੀ ਆ ਜੀ, ਕਾਪੇ ਪਿਸਟਲ ਇਦਾਂ ਦੀਆਂ ਚੀਜ਼ਾਂ ਰੱਖਦੇ ਨੇ। ਤੇ ਨਾਲ ਜਿਹੜੇ ਅਗਾਂਹ ਦੂਜੇ ਪਿੰਡਾਂ 'ਚ ਕੰਮ ਕਰਦੇ ਆ, ਇਹ ਬਹੁਤ ਆਪਦੇ ਆਪ ਨੂੰ ਨਾਲ ਸੰਗਠਿਤ ਕਰਕੇ ਰੱਖਦੇ ਨੇ। ਕਿਤੇ ਪੇਚਾ ਪੈ ਜਾਵੇ, ਟਾਈਮ ਬੰਨ ਲੈਣ, ਇਹ ਤੇ ਇਕੱਠੇ ਹੋ ਜਾਂਦੇ ਨੇ ਜੀ। ਆਮ ਤਾਂ ਬੰਦੇ ਕਿੱਥੋਂ ਲਿਆਵੇ? ਸੋ ਇਸ ਕਰਕੇ ਇਹ ਵੀ ਇੱਕ ਬੁਨਿਆਦੀ ਸਮੱਸਿਆ ਬਣ ਗਈ ਆ। ਸੋ ਇਸ ਫੌਜੀ ਦੀਆਂ ਲੱਤਾਂ ਤੋੜੀਆਂ ਤੇ ਤੋੜਨ ਵਾਲਿਆਂ ਚੋਂ 3 ਜਣਿਆਂ ਚੋਂ 2 ਜਿਹੜੇ ਆ ਅਰੈਸਟ ਕਰ ਲਏ ਗਏ ਜੀ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਸੋ ਮਿੰਟੂ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।